कोई हिंदू भाईचारे का प्रोग्राम सीगा, ਉਹਦੀ ਵੀਡੀਓ ਆਪਾਂ ਸਾਰੇ YouTube ਤੇ ਜਾਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹਾਂ। ਉਹਦੇ ਵਿੱਚ ਇਹ ਦੋਨੇ ਪਿਓ ਪੁੱਤ ਪਹੁੰਚੇ ਤੇ ਇਹਨਾਂ ਨੇ ਉੱਥੇ ਜਾ ਕੇ ਸਿੱਖ ਧਰਮ ਦੇ ਖਿਲਾਫ, ਖਾਲਸਾ ਪੰਥ ਦੇ ਖਿਲਾਫ ਜੋ ਇਹਨਾਂ ਨੂੰ RSS ਨੇ ਤੋਤਾ ਪੜਾਇਆ ਹੋਇਆ ਉਹ ਇਹਨਾਂ ਨੇ ਸਾਰਾ ਕੁਝ ਬੋਲੇ। ਜਿਹੜਾ RSS ਲੰਮੇ ਅਰਸੇ ਤੋਂ ਕਹਿੰਦੀ ਆ ਰਹੀ ਆ ਵੀ ਸਿੱਖ ਜਿਹੜੇ ਨੇ ਇਹ ਹਿੰਦੂਆਂ ਦਾ ਸੋਧਿਆ ਹੋਇਆ ਰੂਪ ਆ, ਬਸ ਹੋਰ ਕੁਝ ਨਹੀਂ ਹੈ। ਇਹ ਗੱਲ ਐਲਾਨੀਆ ਤੌਰ ਦੇ ਉੱਤੇ ਇਸ ਟੱਬਰ ਨੇ ਕਹੀ, ਜੋਤਜੀਤ ਤੇ ਜਿਹੜਾ ਇਹ ਮੁੰਡੇ ਦਾ ਨੌਵਾਂ ਤੇ ਸ਼ੰਟੀ, ਇਹਨਾਂ ਨੇ ਉੱਥੇ ਖੜ ਕੇ ਇਹ ਕਿਹਾ ਕਿ 10 ਗੁਰੂ ਸਾਹਿਬਾਨ ਜਿਹੜੇ ਸੀ ਉਹ ਹਿੰਦੂ ਪਰਿਵਾਰਾਂ ਵਿੱਚੋਂ ਹੋਏ ਨੇ ਤੇ ਸਾਰੇ ਦੇ ਸਾਰੇ ਸਿੱਖ ਵੀ ਹਿੰਦੂ ਪਰਿਵਾਰਾਂ ਚੋਂ ਹੋਏ ਨੇ, ਇਸ ਕਰਕੇ ਅਸੀਂ ਸਾਰੇ ਹਿੰਦੂ ਹੀ ਹਾਂ। ਕਿਸੇ ਵੇਲੇ ਜਿਹੜੇ ਸਿੱਖ ਸੀਗੇ ਉਹਨਾਂ ਦੀ ਚੜ੍ਹਤ ਸੀ ਤੇ ਉਸ ਟਾਈਮ ਹਿੰਦੂ ਜਿਹੜਾ ਸੀ ਉਹ ਖੁਦ ਨੂੰ ਸਿਕਿਉਰ ਜਾਣੀ ਕਿ ਸੁਰੱਖਿਅਤ ਫੀਲ ਕਰਦਾ ਸੀਗਾ ਜਦੋਂ ਉਹ ਸਿੱਖਾਂ 'ਚ ਹੁੰਦਾ ਸੀ। ਤੇ ਅੱਜ ਕਹਿੰਦਾ ਸਾਡੇ ਵਰਗਿਆਂ ਨੂੰ ਹਿੰਦੂਆਂ ਦੇ ਵਿਚਾਲੇ ਖੜ ਕੇ ਲੱਗਦਾ ਹੈਗਾ ਵੀ ਅਸੀਂ ਹੁਣ ਸੁਰੱਖਿਅਤ ਤਾਂ ਸਿਕਿਉਰ। ਪੰਜਵੇਂ ਪਾਤਸ਼ਾਹ ਨੇ ਕਹਿੰਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਹੁਣ ਇਹ ਸਰਾਸਰ ਭਕਾਈ ਤੇ ਝੂਠ ਆ ਇਹ ਗੱਲ। ਕਹਿੰਦਾ ਜੀ ਉਹਦੇ 'ਚ ਅੱਲਾ ਦਾ ਨਾਂ ਲਿਖਿਆ ਸੀ, ਫਿਰ ਜੀ ਇਹ ਤੋਂ ਮੁਸਲਮਾਨ ਹਾਕਮ ਜਿਹੜੇ ਸੀ ਉਹ ਖਿਲਾਫ ਹੋ ਗਏ, ਉਹਨਾਂ ਨੇ ਫਿਰ ਗੁਰੂ ਸਾਹਿਬ ਨੂੰ ਸ਼ਹੀਦ ਕਰਤਾ। ਸਾਰੇ ਪਾਸੇ ਤੋਏ ਤੋਏ ਹੋਣੀ ਸੀ ਹੋਈ, ਇੱਥੋਂ ਤੱਕ ਕਿ ਬਹੁਤ ਸਾਰੇ ਸੁਹਿਰਦ ਹਿੰਦੂਆਂ ਨੇ ਵੀ ਇਹਨਾਂ ਨੂੰ ਲਾਹਣਤਾਂ ਪਾਈਆਂ ਵੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ, ਅਸੀਂ ਤਾਂ ਜਿਹੋ ਜਿਹੇ ਗਧੀ ਗੇੜ 'ਚ ਫਸੇ ਆ, ਤੁਸੀਂ ਕਾਹਨੂੰ ਇੱਧਰ ਨੂੰ ਤੁਰ ਪਏ। ਸੋ BJP RSS ਦੇ ਨਾਲ ਮੇਲ ਮਿਲਾਪ ਕਰਕੇ ਬਹੁਤ ਸਾਰੇ ਭਰਾ ਜਿਹੜੇ ਨੇ ਸਾਡੇ ਉਹ ਲਾਹਾ ਲੈ ਰਹੇ ਨੇ ਤੇ ਸਾਡੇ ਵਰਗਿਆਂ ਨੂੰ ਕਹਿੰਦੇ ਤੁਸੀਂ ਕਮਲੇ ਹੋ, ਤੁਹਾਨੂੰ ਸਮਝ ਨਹੀਂ ਹੈਗੀ, ਮੋਦੀ ਹੁਣਾਂ ਨਾਲ ਬਣਾ ਕੇ ਰੱਖਣੀ ਚਾਹੀਦੀ ਆ ਤੇ ਜਿਹੜੇ ਲਾਹੇ ਲੈ ਜਾ ਸਕਦੇ ਆ ਉਹ ਲੈ ਲਓ। ਜਿਵੇਂ ਹੁੰਦਾ ਨਾ ਵੀ ਪਹਿਲੋਂ ਆਪ ਨਕਲੀ ਜਿਹੜੇ ਬੰਦੇ ਸਿੱਖ ਬਣਾਏ ਨੇ ਉਹਨਾਂ ਤੋਂ ਗੱਲਾਂ ਕਰਾਉਂਦੇ ਆ, ਫਿਰ ਉਹਨਾਂ ਦੇ ਜਾਲ 'ਚ ਫਸੇ ਹੋਏ ਜਿਹੜੇ ਆਹ ਸ਼ੈਂਟੀ ਵਰਗੇ ਆ ਇਹ ਕਮਲ ਕੁੱਟਦੇ ਆ। ਜਿਹੜੀ ਖੇਡ ਖੇਡੀ ਜਾ ਰਹੀ ਆ ਇਹ ਅੱਜ ਦੀ ਨਹੀਂ ਹੈ, ਇਹ ਬੜੇ ਲੰਮੇ ਅਰਸੇ ਤੋਂ ਆ ਔਰ ਸਿੱਖਾਂ ਦਾ ਇੱਕ ਬੜਾ ਵੱਡਾ ਹਿੱਸਾ ਇਸ ਖੇਡ ਦਾ ਸ਼ਿਕਾਰ ਵੀ ਹੋਇਆ। ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਨੇ ਇਹ ਗੱਲਾਂ ਤੁਹਾਡੇ ਆਲੇ ਦੁਆਲੇ ਕਰਨ ਵਾਲੇ ਬੜੇ ਲੋਕ ਹੋਣਗੇ, ਤੁਸੀਂ ਪਹਿਲਾਂ ਕਦੇ ਖਿਆਲ ਨਹੀਂ ਕੀਤਾ ਹੋਣਾ, ਪਰ ਆ ਸ਼ੈਂਟੀ ਹੋਣਾ ਕਰਕੇ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਕਿ ਨਕਲੀ ਜਿਹੜਾ ਇਤਿਹਾਸ, ਨਕਲੀ ਫਲਸਫਾ ਜਿਹੜਾ ਹੈ ਉਹ ਨਕਲੀ ਸਿੱਖਾਂ ਰਾਹੀਂ ਕਿਵੇਂ ਤੁਹਾਡੇ 'ਚ ਇੰਜੈਕਟ ਕੀਤਾ ਜਾ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2-3 ਦਿਨ ਪਹਿਲਾਂ ਦਿੱਲੀ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਇੱਕ ਜਤਿੰਦਰ ਸ਼ੰਟੀ ਤੇ ਉਹਦਾ ਮੁੰਡਾ ਜੋਤਜੀਤ, ਇਹ ਦੋਨੇ ਸਿੱਖ ਪਹਿਰਾਵੇ 'ਚ ਨੇ ਤੇ ਪਦਮ ਸ਼੍ਰੀ ਵੀ ਕਹਿੰਦੇ ਇਹਨਾਂ ਨੂੰ ਮਿਲਿਆ ਤੇ ਕਰੋਨਾ ਦੌਰਾਨ ਇਹਨਾਂ ਨੇ ਕਹਿੰਦੇ ਵਾਹਵਾ ਜਿਹੜੀਆਂ ਲਾਸ਼ਾਂ ਸੀ ਉਹਨਾਂ ਨੂੰ ਸੰਭਾਲਿਆ, ਇਸ ਕਰਕੇ ਕਾਫੀ ਇਹ ਚਰਚਾ 'ਚ ਰਿਹਾ ਪਰਿਵਾਰ। ਤੇ ਇਹਨਾਂ ਦੋਨਾਂ ਪਿਓ ਪੁੱਤਾਂ ਨੇ ਚੰਦ ਚਾੜਿਆ। ਕੋਈ ਹਿੰਦੂ ਭਾਈਚਾਰੇ ਦਾ ਪ੍ਰੋਗਰਾਮ ਸੀਗਾ, ਉਹਦੀ ਵੀਡੀਓ ਆਪਾਂ ਸਾਰੇ YouTube ਤੇ ਜਾਂ ਸੋਸ਼ਲ ਮੀਡੀਆ ਤੇ ਦੇਖ ਸਕਦੇ ਹਾਂ। ਉਹਦੇ ਵਿੱਚ ਇਹ ਦੋਨੇ ਪਿਓ ਪੁੱਤ ਪਹੁੰਚੇ ਤੇ ਇਹਨਾਂ ਨੇ ਉੱਥੇ ਜਾ ਕੇ ਸਿੱਖ ਧਰਮ ਦੇ ਖਿਲਾਫ, ਖਾਲਸਾ ਪੰਥ ਦੇ ਖਿਲਾਫ ਜੋ ਇਹਨਾਂ ਨੂੰ RSS ਨੇ ਤੋਤਾ ਪੜਾਇਆ ਹੋਇਆ ਉਹ ਇਹਨਾਂ ਨੇ ਸਾਰਾ ਕੁਝ ਬੋਲੇ। ਇਹਨਾਂ ਨੇ ਉੱਥੇ ਬੜੀਆਂ ਗੱਲਾਂ ਕੀਤੀਆਂ ਵੀ ਅਸੀਂ ਜੀ ਪਿਓਰੀਫਾਈ ਹਿੰਦੂ ਆ, ਬੜੀਆਂ ਤਾੜੀਆਂ ਵੱਜੀਆਂ ਵੀ ਜਿਹੜੇ ਸਿੱਖ ਵਾ ਨਾ ਅਸੀਂ ਹਿੰਦੂਆਂ ਚੋਂ ਨਿਕਲੇ ਆ ਤੇ ਅਸੀਂ ਸ਼ੁੱਧ ਹੋਏ ਹੋਏ ਹਿੰਦੂ ਆ। ਮਤਲਬ ਜਿਹੜਾ RSS ਲੰਮੇ ਅਰਸੇ ਤੋਂ ਕਹਿੰਦੀ ਆ ਰਹੀ ਆ ਵੀ ਸਿੱਖ ਜਿਹੜੇ ਨੇ ਇਹ ਹਿੰਦੂਆਂ ਦਾ ਸੋਧਿਆ ਹੋਇਆ ਰੂਪ ਆ, ਬਸ ਹੋਰ ਕੁਝ ਨਹੀਂ ਹੈ। ਇਹ ਗੱਲ ਐਲਾਨੀਆ ਤੌਰ ਦੇ ਉੱਤੇ ਇਸ ਟੱਬਰ ਨੇ ਕਹੀ, ਜੋਤਜੀਤ ਤੇ ਜਿਹੜਾ ਇਹ ਮੁੰਡੇ ਦਾ ਨੌਵਾਂ ਤੇ ਸ਼ੰਟੀ, ਜਤਿੰਦਰ ਸ਼ੰਟੀ। ਤੇ ਫਿਰ ਇਹਨਾਂ ਨੇ ਸਿੱਖ ਇਤਿਹਾਸ ਬਾਰੇ ਜਿਹੜਾ ਕੁਛ RSS ਦਾ ਏਜੰਡਾ ਉਸ ਹਿਸਾਬ ਨਾਲ ਸਾਰੀਆਂ ਗੱਲਾਂ ਕੀਤੀਆਂ, ਜਿਹੜੀਆਂ ਗੱਲਾਂ ਆਪਾਂ ਆਪਦੇ ਇਸ ਪ੍ਰੋਗਰਾਮ ਦੇ ਵਿੱਚ ਦੱਸਦੇ ਰਹਿੰਦੇ ਆ ਕਿ RSS ਭਾਈ ਆਹ ਕੁਛ ਪ੍ਰਚਾਰਦੀ ਆ, ਆਹ ਭਕਾਈ ਮਾਰਦੀ। ਇਹਨਾਂ ਨੇ ਉੱਥੇ ਖੜ ਕੇ ਇਹ ਕਿਹਾ ਕਿ 10 ਗੁਰੂ ਸਾਹਿਬਾਨ ਜਿਹੜੇ ਸੀ ਉਹ ਹਿੰਦੂ ਪਰਿਵਾਰਾਂ ਵਿੱਚੋਂ ਹੋਏ ਨੇ ਤੇ ਸਾਰੇ ਦੇ ਸਾਰੇ ਸਿੱਖ ਵੀ ਹਿੰਦੂ ਪਰਿਵਾਰਾਂ ਚੋਂ ਹੋਏ ਨੇ, ਇਸ ਕਰਕੇ ਅਸੀਂ ਸਾਰੇ ਹਿੰਦੂ ਹੀ ਹਾਂ। ਤੇ ਕਿਸੇ ਵੇਲੇ ਜਿਹੜੇ ਸਿੱਖ ਸੀਗੇ ਉਹਨਾਂ ਦੀ ਚੜ੍ਹਤ ਸੀ ਤੇ ਉਸ ਟਾਈਮ ਹਿੰਦੂ ਜਿਹੜਾ ਸੀ ਉਹ ਖੁਦ ਨੂੰ ਸਿਕਿਉਰ ਜਾਣੀ ਕਿ ਸੁਰੱਖਿਅਤ ਫੀਲ ਕਰਦਾ ਸੀਗਾ ਜਦੋਂ ਉਹ ਸਿੱਖਾਂ 'ਚ ਹੁੰਦਾ ਸੀ।
ਤੇ ਅੱਜ ਕਹਿੰਦਾ ਸਾਡੇ ਵਰਗਿਆਂ ਨੂੰ ਹਿੰਦੂਆਂ ਦੇ ਵਿਚਾਲੇ ਖੜ ਕੇ ਲੱਗਦਾ ਹੈਗਾ ਵੀ ਅਸੀਂ ਹੁਣ ਸੁਰੱਖਿਆ ਤਾਂ ਸਿਕਿਉਰ। ਤੇ ਫਿਰ ਜਿਹੜਾ ਹਿੰਦੂਤਵ ਦਾ ਏਜੰਡਾ ਹੈ ਕਿ ਆਪਾਂ ਸਾਰੇ ਜਿੰਨੇ ਵੀ ਭਾਰਤੀ ਲੋਕ ਨੇ ਇਹਨਾਂ ਨੂੰ ਮੁਸਲਮਾਨਾਂ ਦੇ ਦੁਸ਼ਮਣ ਬਣਾਉਣਾ ਹੈ, ਉਹ ਵੀ ਗੱਲ ਫਿਰ ਉਹਨਾਂ ਨੇ ਆਖੀ ਕਿ ਜੀ ਗੁਰੂ ਸਾਹਿਬ ਨੇ ਜਦੋਂ ਪੰਜਵੇਂ ਪਾਤਸ਼ਾਹ ਨੇ ਕਹਿੰਦੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਤਾਂ ਉਹਨੇ ਸਰਾਸਰ ਭਕਾਈ ਤੇ ਝੂਠ ਆਏ ਗੱਲ। ਕਹਿੰਦਾ ਜੀ ਉਹਦੇ ਚ ਅੱਲਾ ਦਾ ਨਾਂ ਲਿਖਿਆ ਸੀ, ਫਿਰ ਜੀ ਇਹ ਤੋਂ ਮੁਸਲਮਾਨ ਹਾਕਮ ਜਿਹੜੇ ਸੀ ਉਹ ਖਿਲਾਫ ਹੋ ਗਏ, ਉਹਨਾਂ ਨੇ ਫਿਰ ਗੁਰੂ ਸਾਹਿਬ ਨੂੰ ਸ਼ਹੀਦ ਕਰਤਾ। ਫਿਰ ਉਸ ਦਿਨ ਤੋਂ ਜੀ ਇਸ ਤਰ੍ਹਾਂ ਮਤਲਬ ਹਰ ਗੱਲ ਤੋਂ ਝੂਠ ਤੂਫਾਨ ਬੇਕਾਰ ਗੱਲਾਂ ਬੇਸਿਰ ਪੈਰ ਦੀਆਂ ਗੱਲਾਂ ਇਹਨਾਂ ਨੇ ਉਸ ਦਿਨ ਕੀਤੀਆਂ। ਤੇ ਜਦੋਂ ਇਹ ਵੀਡੀਓ ਜਿਹੜੀ ਆ ਇਹਨਾਂ ਦੀ ਵਾਇਰਲ ਹੋਈ, ਸਾਰੇ ਪਾਸੇ ਤੋਏ ਤੋਏ ਹੋਣੀ ਸੀ ਹੋਈ, ਇੱਥੋਂ ਤੱਕ ਕਿ ਬਹੁਤ ਸਾਰੇ ਸੁਹਿਰਦ ਹਿੰਦੂਆਂ ਨੇ ਵੀ ਇਹਨਾਂ ਨੂੰ ਲਾਹਣਤਾਂ ਪਾਈਆਂ ਵੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਅਸੀਂ ਤਾਂ ਜਿਹੋ ਜਿਹੇ ਗਧੀ ਗੇੜ 'ਚ ਫਸੇ ਆ ਤੁਸੀਂ ਕਾਹਨੂੰ ਇੱਧਰ ਨੂੰ ਤੁਰ ਪਏ। ਖੈਰ ਕੁਛ ਜਿਹੜੇ ਸਿੱਖ ਭਾਈਚਾਰੇ ਵਿੱਚੋਂ ਸੱਜਣ ਸੀ ਉਹ ਪਰਿਵਾਰ ਕੋਲੇ ਇਹਨਾਂ ਕੋਲੇ ਪਹੁੰਚੇ, ਜਦੋਂ ਇਹਨਾਂ ਨੂੰ ਸੁਣਾਈਆਂ ਉਹਨਾਂ ਨੇ ਤੱਤੀਆਂ ਤੱਤੀਆਂ, ਫਿਰ ਇਹਨਾਂ ਨੂੰ ਚੇਤਾ ਆ ਗਿਆ ਵੀ ਅਸੀਂ ਤਾਂ ਬਹੁਤ ਭਾਰੀ ਗਲਤੀ ਕਰ ਬੈਠੇ ਆ। ਸੋ ਫਿਰ ਮਾਫੀਨਾਮੇ ਵਾਲੀ ਵੀਡੀਓ ਵੀ ਆ ਗਈ। ਖੈਰ ਅੱਜ ਤੱਕ ਲਾਹਣਤਾਂ ਇਹਨਾਂ ਨੂੰ ਪੈ ਰਹੀਆਂ ਨੇ ਪਿਛਲੇ 4 ਦਿਨ ਤੋਂ, ਤੇ ਗਾਂ ਵੀ ਪੈਂਦੀਆਂ ਰਹਿਣਗੀਆਂ। ਪਰ ਮੇਰੀ ਜਿਹੜੀ ਅੱਜ ਦੀ ਆਪਣੀ ਗੱਲਬਾਤ ਆ ਉਹ ਇਸ ਮਸਲੇ ਤੇ ਘੱਟ ਵਾ ਵੀ ਇਹਨਾਂ ਨੇ ਕੀ ਕੀਤਾ। ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਤਾਂ ਨੰਗੇ ਹੋ ਗਏ, ਇਹਨਾਂ ਨੇ ਤਾਂ ਭਗਾਈ ਮਾਰ ਕੇ ਆਪਦਾ ਅੰਦਰਲਾ ਗੁੱਪ ਘੁੱਟ ਕੱਢ ਕੇ ਵੀ ਸਾਨੂੰ ਤਾਂ ਜੀ ਲੱਗਦਾ ਹੈਗਾ ਵੀ ਸਿੱਖ ਜਿਹੜੇ ਨੇ ਉਹ ਹਿੰਦੂ ਹੀ ਨੇ ਤੇ ਹਿੰਦੂਆਂ ਦਾ ਇੱਕ ਸੋਧਿਆ ਹੋਇਆ ਰੂਪ ਆ, ਕੋਈ ਏਡੀ ਗੱਲ ਨਹੀਂ ਹੈ। ਜੋ ਕੁਝ ਇਹਨਾਂ ਨੂੰ ਪੜਾਇਆ ਇਹਨਾਂ ਨੇ ਤਾਂ ਬੋਲਤਾ, ਤੇ ਇਹਨਾਂ ਨੇ ਉਹਦਾ ਲਾਹਾ ਪਹਿਲੋਂ ਹੀ ਲਿਆ ਹੋਇਆ। ਜਿਹੜਾ ਪਦਮ ਸ਼੍ਰੀ ਜਾਂ ਮਿਲਿਆ ਇਹਨਾਂ ਨੂੰ ਇਸੇ ਚੱਕਰ 'ਚ ਹੀ ਮਿਲਿਆ, ਹੋਰ ਪਤਾ ਨਹੀਂ ਕੀ ਕੁਝ ਮਿਲਿਆ ਹੋਣਾ। ਔਰ ਇਹੋ ਜਿਹੀਆਂ ਗੱਲਾਂ ਕਰਨ ਕਰਾਉਣ ਵਾਲੇ, ਕੋਈ ਅਹੁਦੇ ਲੈਣ ਵਾਲੇ ਜਾਂ ਕੁਝ ਆਰਥਿਕ ਲਾਹਾ ਲੈਣ ਵਾਲੇ ਬੜੇ ਸਾਡੇ ਕੋਲੇ ਆ। ਪਿਛਲੇ 5 ਮਹੀਨਿਆਂ 'ਚ ਜਦੋਂ ਕਿਸਾਨ ਸੰਘਰਸ਼ ਵਾਲਾ ਕੰਮ ਮੁੱਕਿਆ ਉਦੋਂ ਬਾਅਦ ਢੇਰੀਆਂ ਹੀ ਲੱਗੀਆਂ ਪਈਆਂ ਨੇ। ਹਰ ਦੂਜੇ ਦਿਨ ਆ ਜਾਂਦਾ ਵੀ ਸਿੱਖਾਂ ਦੀ ਇੱਕ ਮੀਟਿੰਗ ਮੋਦੀ ਸਾਹਿਬ ਨਾਲ ਹੋਈ, ਸਿੱਖਾਂ ਦੀ ਇੱਕ ਮੀਟਿੰਗ ਫਲਾਨਾ ਸਿੰਘ ਨਾਲ ਹੋਈ। ਸੋ ਬੀਜੇਪੀ ਆਰਐਸਐਸ ਦੇ ਨਾਲ ਮੇਲ ਮਿਲਾਪ ਕਰਕੇ ਬਹੁਤ ਸਾਰੇ ਭਰਾ ਜਿਹੜੇ ਨੇ ਸਾਡੇ ਉਹ ਲਾਹਾ ਲੈ ਰਹੇ ਨੇ, ਤੇ ਸਾਡੇ ਵਰਗਿਆਂ ਨੂੰ ਕਹਿੰਦੇ ਤੁਸੀਂ ਕਮਲੇ ਹੋ, ਤੁਹਾਨੂੰ ਸਮਝ ਨਹੀਂ ਹੈਗੀ, ਮੋਦੀ ਹੁਣਾਂ ਨਾਲ ਬਣਾ ਕੇ ਰੱਖਣੀ ਚਾਹੀਦੀ ਆ, ਤੇ ਜਿਹੜੇ ਲਾਹੇ ਲੈ ਜਾ ਸਕਦੇ ਆ ਉਹ ਲੈ ਲਓ। ਇਹੋ ਜਿਹਾ ਲਾਹੇ ਖਾਲਿਸਤਾਨੀ ਸੰਘਰਸ਼ ਦੇ ਸਿਖਰ ਮੌਕੇ ਵੀ ਬਹੁਤ ਸਾਰੇ ਲੋਕਾਂ ਨੇ ਲਏ ਸੀ। 1988 ਤੋਂ ਲੈ ਕੇ 1992 ਦੇ ਵਿਚਾਲੇ ਜਦੋਂ ਇੰਡੀਅਨ ਸਟੇਟ ਸਿਸਟਮ ਨੇ ਦੇਖਿਆ ਕਿ ਸਿੱਖਾਂ ਦੇ ਅੰਦਰ ਇਸ ਕੌਮ ਦੇ ਜੁਝਾਰੂ ਯੋਧਿਆਂ ਦੀ ਇੰਨੀ ਜ਼ਿਆਦਾ ਜਿਹੜੀ ਸਾਖ ਵੱਧ ਚੁੱਕੀ ਆ ਬਈ ਜੇ ਤਾਂ ਖਾੜਕੂ ਕਹਿੰਦੇ ਨੇ ਕਿ ਵੋਟਾਂ ਪਾ ਲਓ, ਤਾਂ 1999 ਦੇ ਵਿੱਚ ਗੈਰ ਗੱਡਵੀਂ ਵੋਟ ਆ ਜਿਹੜੀ ਉਹ ਇਹਨਾਂ ਜੁਝਾਰੂਆਂ ਦੇ ਕਹਿਣ ਦੇ ਉੱਤੇ ਲੋਕ ਪਾਉਣ ਤੁਰ ਪੈਂਦੇ ਆ। ਪਤਾ ਨਾ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਜੇਲ੍ਹ ਵਿੱਚ ਸੀਗੇ, ਜਦੋਂ ਉਹਨਾਂ ਨੇ ਕਾਗਜ਼ ਭਰੇ ਤਰਨਤਾਰਨ ਹਲਕੇ ਤੋਂ, ਮੈਨੂੰ ਨਹੀਂ ਲੱਗਦਾ ਹੈਗਾ ਵੀ ਤਰਨਤਾਰਨ ਹਲਕੇ 'ਚ ਪਹਿਲਾਂ ਕਦੇ ਉਹ ਜਨਤਕ ਤੌਰ ਤੇ ਵਿਚਰੇ ਹੋਣ ਜਾਂ ਉਹ ਇਸ ਇਲਾਕੇ 'ਚ ਕੋਈ ਉਹਨਾਂ ਦੀਆਂ ਰਿਸ਼ਤੇਦਾਰੀਆਂ ਹੋਣ। ਇਸ ਇਲਾਕੇ ਦੇ ਵਿੱਚ ਜਿਹੜੀ ਵੋਟ ਤਰਨਤਾਰਨ ਹਲਕੇ 'ਚੋਂ ਮੈਂਬਰ ਪਾਰਲੀਮੈਂਟ ਦੀ ਚੋਣ ਮੌਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਹੈ, ਉਹ ਵੋਟ ਇਸ ਧਰਤੀ ਉੱਤੇ ਸਰਗਰਮ ਉਹਨਾਂ ਜੁਝਾਰੂ ਸੂਰਮਿਆਂ ਦੀ ਕਮਾਈ ਸੀ ਜਿਹੜੇ 1978 ਤੋਂ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਲੜ ਰਹੇ ਸੀ। ਆ ਜਿਹੜੀ ਹਰਦੀਪ ਸਿੰਘ ਡਿਬਡਵੇ ਦੀ ਕਿਤਾਬ ਆਈ ਆ ਜੂਨ 84 ਤੋਂ ਬਾਅਦ, ਤਵਾਰੀਖ ਵਾਲੀ, ਜਿਹਦੇ ਵਿੱਚ ਉਹਨੇ ਹੋਰ ਕਈ ਪੱਖ ਵੀ ਲਿਖੇ ਆ, ਕਿਉਂਕਿ ਉਹ ਹਰਦੀਪ ਸਿੰਘ ਡਿਬਡਵਾ ਜਥੇਦਾਰ ਰਹੇ ਭਾਈ ਜਸਵੀਰ ਸਿੰਘ ਰੋਡੇ ਜਿਹੜੇ ਸੰਤ ਭਿੰਡਰਾਂ ਵਾਲਿਆਂ ਦੇ ਭਤੀਜੇ ਹੈ, ਉਹਨਾਂ ਦਾ ਉਹ ਜਥੇਦਾਰ ਦੇ ਨਾਲ ਪੀਏ ਦੇ ਤੌਰ ਤੇ ਉਹਨੇ ਬਹੁਤ ਲੰਮਾ ਅਰਸਾ ਸਰਗਰਮੀ ਕੀਤੀ ਹੈ। ਇਸ ਕਰਕੇ ਉਹਨੇ ਬਹੁਤ ਗੱਲਾਂ ਜਿਹੜੀਆਂ ਨੇ ਲਿਖੀਆਂ ਨੇ। ਚੰਗੀ ਇਤਿਹਾਸਕ ਤੱਥਾਂ ਨਾਲ ਭਰੀ ਕਿਤਾਬ ਆ ਉਹ। ਉਸ ਕਿਤਾਬ ਦੇ ਵਿੱਚ ਇੱਕ ਥਾਂ ਤੇ ਜ਼ਿਕਰ ਆਉਂਦਾ ਆ ਕਿ ਜਿਹੜੀ 92 ਦੀ ਜਦੋਂ ਇਲੈਕਸ਼ਨ ਆਈ ਆ, ਮਤਲਬ 99 ਵਾਲੀ 89 ਵਾਲੀ, ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਇੱਕ ਰਿਕਾਰਡ ਤੋੜ ਵੋਟਾਂ ਨਾਲ ਜਿੱਤੇ ਆ, ਉਸ ਬਾਰੇ ਲਿਖਿਆ ਕਿ ਇਸ ਤਰਨਤਾਰਨ ਹਲਕੇ ਦੇ ਵਿੱਚ
ਜਿਹੜੀਆਂ ਇਸ ਪਾਸੇ ਜੁਝਾਰੂ ਜਥੇਬੰਦੀਆਂ ਸੀ, ਖਾਸ ਤੌਰ ਤੇ ਭਿੰਡਰਾਂਵਾਲਾ ਟਾਈਗਰਸ ਫੋਰਸ ਆਫ ਖਾਲਿਸਤਾਨ, ਬਾਬਾ ਗੁਰਜਨ ਸਿੰਘ ਜੀ ਮਾਨੋ ਚਾਹਲ ਵਾਲੀ, ਉਹਨਾਂ ਨੇ ਇਸ ਇਲਾਕੇ ਦੇ ਵਿੱਚ ਇਹ ਵੋਟ ਪਵਾਉਣ ਲਈ ਬੜੀ ਮਿਹਨਤ ਕੀਤੀ ਸੀ। ਕਹਿੰਦੇ ਆ ਵੀ ਇਸ ਇਲਾਕੇ ਦੇ ਮੋਹਤਬਰਾਂ ਨੂੰ, ਸਰਪੰਚਾਂ ਨੂੰ, ਲੰਬੜਦਾਰਾਂ ਨੂੰ, ਪੰਚਾਇਤਾਂ ਨੂੰ ਇਸ ਤਰੀਕੇ ਦੀਆਂ ਚਿੱਠੀਆਂ ਵੀ ਆਈਆਂ ਕਿ ਤੁਹਾਡੇ ਪਿੰਡ ਦੇ ਵਿੱਚ 1236 ਵੋਟਾਂ ਨੇ ਤੇ 1236 ਦੀਆਂ 1236 ਪੋਲ ਵੀ ਹੋਣੀਆਂ ਚਾਹੀਦੀਆਂ ਤੇ ਪੋਲ ਵੀ ਤੁਹਾਨੂੰ ਪਤਾ ਵੀ ਕਿਹਨੂੰ ਹੋਣੀਆਂ ਚਾਹੀਦੀਆਂ। ਸੋ ਉਸ ਵਾਰੀ ਰਿਕਾਰਡ ਤੋੜ ਵੋਟਾਂ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਣ ਵਾਲੀ ਜਿਹੜੀ ਧਿਰ ਸੀ ਉਹ ਜੁਝਾਰੂ ਧਿਰ ਸੀ। ਇਉਂ ਕਹੀਏ ਕਿ ਸਾਰੇ ਪੰਜਾਬ ਦੇ ਵਿੱਚ ਜਿਹੜੀ ਉਸ ਮੌਕੇ ਇੱਕ ਸਿੱਖ ਜੁਝਾਰੂਆਂ ਦੀ ਕਮਾਈ ਦੇ ਰੂਪ ਦੇ ਵਿੱਚ ਇਹ ਸਾਰੀ ਵੋਟ ਜਿਹੜੀ ਸੀ ਉਸ ਮੌਕੇ ਪਈ। ਲੋਕ ਕਹਿੰਦੇ ਸੀ ਜਿਹਨੂੰ ਮਰਜ਼ੀ ਖੜਾ ਕਰ ਦੋ, ਜੇਕਰ ਜੁਝਾਰੂ ਲਹਿਰ ਦੀ ਹਮਾਇਤ ਆ ਤਾਂ ਉਹ ਬੰਦਾ ਲਾਜ਼ਮੀ ਜਿੱਤੂ। ਆਪਾਂ ਨੂੰ ਪਤਾ ਸਰਦਾਰ ਅਤਿੰਦਰਪਾਲ ਸਿੰਘ ਸਮੇਤ ਸਭ ਉਦੋਂ ਜਿੱਤੇ ਸੀ। ਖੈਰ 1999 ਦੇ ਵਿੱਚ ਤਾਂ ਪੰਜਾਬ ਦੇ ਲੋਕਾਂ ਨੇ ਇਹ ਦਿਖਾਤਾ ਕਿ ਜੇਕਰ ਜੁਝਾਰੂ ਚਾਹੁੰਦੇ ਆ ਤਾਂ ਅਸੀਂ ਜਿਹਨੂੰ ਉਹ ਚਾਹੁੰਦੇ ਆ ਵੋਟ ਪਾ ਦਿੰਨੇ ਆ, ਤੇ 1992 ਚ ਇਹ ਦਿਖਾਤਾ ਕਿ ਜੇ ਉਹ ਚਾਹੁੰਦੇ ਆ ਕਿ ਜੁਝਾਰੂ ਵੀ ਅਸੀਂ ਵੋਟਾਂ ਨਾ ਪਾਉਣ ਜਾਈਏ ਤਾਂ ਅਸੀਂ ਨਹੀਂ ਪਾਉਣ ਜਾਂਦੇ। ਸੋ ਜਦੋਂ ਦਿੱਲੀ ਨੂੰ ਇਹ ਸਮਝ ਲੱਗ ਗਈ ਕਿ ਪੰਜਾਬ ਦੇ ਵਿੱਚ ਅਸਲ ਤਾਕਤ ਜਿਹੜੀ ਆ ਉਹ ਜੁਝਾਰੂ ਸਿੰਘਾਂ ਦੇ ਹੱਥ 'ਚ ਹੈ, ਤਾਂ ਉਹਨਾਂ ਨੇ ਜੁਝਾਰੂ ਸਿੰਘਾਂ ਦੀ ਤਾਕਤ ਨੂੰ ਖੋਰਨ ਲਈ, ਲੋਕਾਂ ਦੀ ਹਮਾਇਤ ਘਟਾਉਣ ਲਈ ਜੋ ਕੁਝ ਕੀਤਾ ਉਹਦੇ ਬਹੁਤ ਸਾਰੇ ਪੱਖ ਨੇ। ਸਰਦਾਰ ਪਾਲ ਸਿੰਘ ਭੁੱਲਰ ਦੀ ਇੱਕ ਪੂਰੀ ਕਿਤਾਬ ਹੈ ਇਸ ਮਸਲੇ ਤੇ ਕਿ ਖਾਲਿਸਤਾਨੀ ਸੰਘਰਸ਼ ਕਿਉਂ ਫੇਲ ਹੋਇਆ। ਉਹਨਾਂ ਨੇ ਬਹੁਤ ਪੱਖ ਇਸ ਗੱਲ ਬਾਰੇ ਦੱਸੇ ਹੈ। ਉਹਦੇ ਬਾਵਜੂਦ ਇੱਕ ਹੋਰ ਬੜਾ ਗੰਭੀਰ ਪੱਖ ਸੀਗਾ ਜਿਹੜਾ ਬਾਅਦ ਵਿੱਚ ਹੁਣ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਉਹਨਾਂ ਦਿਨਾਂ ਦੇ ਵਿੱਚ ਚਾਹੇ ਉਹ ਮਲੋਆ ਕ੍ਰਿਸ਼ਨਧਰ ਦੀ ਓਪਨ ਸੀਕ੍ਰੇਟ ਜਿਹੜੀ ਕਿਤਾਬ ਆ ਖੁੱਲੇ ਭੇਤ, ਉਹਦੇ ਵਿੱਚ ਵੀ ਆ, ਹੋਰ ਵੀ ਕਈ ਥਾਵਾਂ ਤੋਂ ਗੱਲਾਂ ਮਿਲਦੀਆਂ ਨੇ ਕਿ ਮਣਾਹੋਂ ਰੁਪਈਆ ਜਿਹੜਾ ਹੈ ਉਹ ਵੰਡਿਆ ਗਿਆ। ਉਹਦੇ ਵੰਡੇ ਗਏ, ਇੱਕ ਤਾਂ ਉਹਦੇ ਤੇ ਰਕਮਾਂ ਇਨਾਮ ਜਿਹੜੇ ਆ ਉਹ ਪੁਲਿਸੀਆਂ ਨੂੰ ਦਿੱਤੇ ਗਏ। ਮੈਂ ਪੁਲਿਸ ਵਾਲਿਆਂ ਦੀ ਗੱਲ ਨਹੀਂ ਕਰ ਰਿਹਾ, ਮੈਂ ਆਮ ਲੋਕਾਂ ਦੇ ਵਿੱਚ ਉਹ ਬੰਦੇ ਜਿਹੜੇ ਬਿਲਕੁਲ ਲਕੀਰ ਤੇ ਖੜੇ ਸੀ, ਜਿਨ੍ਹਾਂ ਦੀ ਪੰਥ ਵਿੱਚ, ਪੰਜਾਬ ਦੇ ਵਿੱਚ, ਸਮਾਜ ਵਿੱਚ ਪਛਾਣ ਸੀ, ਜਿਹੜੇ ਲੋਕਾਂ ਦੇ ਵਿੱਚ ਜਾਣੇ ਪਛਾਣੇ ਚਿਹਰੇ ਸੀ, ਉਹਨਾਂ ਨੂੰ ਸਿੱਖ ਸੰਘਰਸ਼ ਦੇ ਹਮਾਇਤੀ ਬਣਾਉਣ ਦੀ ਬਜਾਏ ਉਹਨਾਂ ਨੂੰ ਸਿੱਖ ਸੰਘਰਸ਼ ਦੇ ਵਿਰੋਧ ਵਿੱਚ ਖੜਾ ਕਰਨ ਦੇ ਲਈ ਉਹਨਾਂ ਨੂੰ ਗਹਿ ਗੱਡਮੀ ਮਾਇਆ ਦਿੱਤੀ ਗਈ, ਉਹਨਾਂ ਨੂੰ ਪਲਾਟ ਦਿੱਤੇ ਗਏ, ਉਹਨਾਂ ਨੂੰ ਪੈਟਰੋਲ ਪੰਪ ਦਿੱਤੇ ਗਏ, ਹੋਰ ਬੜਾ ਕੁਝ ਦਿੱਤਾ ਗਿਆ ਤੇ ਮਿੰਨੀ ਬੱਸਾਂ ਦੇ ਪਰਮਿਟ, ਗੈਸ ਏਜੰਸੀਆਂ, ਇਹੋ ਜਿਹਾ ਕੁਝ ਬੜਾ ਕੁਝ ਵੰਡਿਆ ਗਿਆ ਕਿ ਦੋ ਤੁਹਾਡੇ ਕੋਲੇ ਰਾਹ ਨੇ ਵੀ ਜੇ ਤਾਂ ਤੁਸੀਂ ਖਾਲਿਸਤਾਨੀ ਸੰਘਰਸ਼ ਦੇ ਖਿਲਾਫ ਡਟ ਜਾਂਦੇ ਹੋ ਫਿਰ ਤੁਹਾਨੂੰ ਆਹ ਕੁਝ ਮਿਲੂ, ਤੇ ਜੇ ਤੁਸੀਂ ਖਾਲਿਸਤਾਨੀ ਸੰਘਰਸ਼ ਦੇ ਖਿਲਾਫ ਨਹੀਂ ਬੋਲ ਸਕਦੇ ਕੋਈ ਗੱਲ ਨਹੀਂ, ਫਿਰ ਤੁਹਾਡਾ ਥੋੜਾ ਜਿਹਾ ਮੁੱਲ ਘਟ ਜਾਊ, ਪਰ ਤੁਸੀਂ ਫਿਰ ਆਹ ਕੰਮ ਕਰਨਾ ਪਊਗਾ ਵੀ ਫਿਰ ਚੁੱਪ ਕਰਨਾ ਪਊ। ਹੁਣ ਬਹੁਤੇ ਲੋਕਾਂ ਨੇ ਇਹ ਕਿਹਾ ਵੀ ਆਪਾਂ ਖਿਲਾਫ ਬੋਲ ਕੇ ਕਾਹਨੂੰ, ਜੁਝਾਰੂ ਸਿੰਘਾਂ ਦਾ ਗੁੱਸਾ ਸਾਡੇ ਤੇ ਆਊ, ਕੌਮ ਦਾ ਵਿਰੋਧ ਸਾਨੂੰ ਝੱਲਣਾ ਪਊ। ਸੋ ਬੜੀ ਵੱਡੀ ਗਿਣਤੀ ਵਿੱਚ ਇਹੋ ਜਿਹੇ ਲੋਕ ਸੀ ਜਿਹੜੇ ਉਸ ਮੌਕੇ ਚੁੱਪ ਕਰ ਗਏ ਜਦੋਂ ਲਹਿਰ ਨੂੰ ਉਹਨਾਂ ਦੀ ਸਭ ਤੋਂ ਵੱਡੀ ਲੋੜ ਸੀ। 1990, 91, 92, 93 ਤੱਕ ਆਉਂਦਿਆਂ ਬਹੁਤ ਸਾਰੇ ਲੋਕਾਂ ਨੇ ਆਪਦੀ ਵਫਾਦਾਰੀ ਜਿਹੜੀ ਸੀ ਉਹ ਬਦਲ ਲਈ, ਔਰ ਉਹ ਵਫਾਦਾਰੀ ਕਿਵੇਂ ਬਦਲੀ ਗਈ, ਕਿਵੇਂ ਉਹਨਾਂ ਨੂੰ ਖਰੀਦਿਆ ਗਿਆ, ਕਿਵੇਂ ਉਹਨਾਂ ਦੇ ਮੁੱਲ ਪਾਏ ਗਏ, ਉਹ ਸਾਰੀ ਜਿਹੜੀ ਕਹਾਣੀ ਹੈ ਉਹ ਸਮਝਣ ਦੇ ਵਿੱਚ ਤਾਂ ਲੋਕਾਂ ਨੂੰ ਆ ਸਕਦੀ ਆ। ਜਿਹੜੇ ਇੱਥੇ ਪੰਜਾਬ ਦੇ ਵਿੱਚ ਵਿਚਰੂ ਕੋਈ ਬੰਦਾ ਉਹ ਦੇਖੂਗਾ ਕਿ ਆਹ ਬੰਦਾ ਉਸ ਟਾਈਮ ਚੰਗਾ ਸਰਗਰਮ ਸੀ, ਪਰ ਇਹ ਮੌਕੇ ਤੇ ਇਹਨੇ ਬਹਾਨਾ ਜਿਹਾ ਲੱਭ ਲਿਆ ਤੇ ਇਹ ਜੁਝਾਰੂ ਲਹਿਰ ਦੇ ਜਾਂ ਖਾਲਿਸਤਾਨੀ ਏਜੰਡੇ ਦੇ ਬਾਰੇ ਚੁੱਪ ਗੁੜਪ ਹੋ ਗਿਆ, ਸੁੰਨ ਜਿਹਾ ਰਹਿਣ ਲੱਗ ਗਿਆ। ਉਹਨੂੰ ਚੁੱਪ ਰਹਿਣ ਦੀ ਕੀਮਤ ਦਿੱਤੀ ਗਈ ਵੀ ਤੂੰ ਨਹੀਂ ਖਿਲਾਫ ਬੋਲ ਸਕਦਾ, ਕੋਈ ਗੱਲ ਨਹੀਂ, ਤੇ ਤੂੰ ਚੁੱਪ ਹੀ ਕਰ ਜਾ। ਸੋ ਵਫਾਦਾਰੀਆਂ ਜਿਹੜੀਆਂ ਨੇ ਉਹ ਖਰੀਦਣੀਆਂ, ਜ਼ਮੀਰਾਂ ਮਾਰ ਕੇ ਲੋਕਾਂ ਨੂੰ ਚੁੱਪ ਕਰਾਉਣਾ, ਇਹ ਸਟੇਟ ਦਾ ਇੱਕ ਏਜੰਡਾ ਹੁੰਦਾ। ਇਸ ਵੇਲੇ ਵੀ ਜਦੋਂ ਕਿ ਇੰਡੀਅਨ ਸਟੇਟ ਸਿਸਟਮ ਦਾ ਇੱਕ ਵੱਡਾ ਹਿੱਸਾ ਇਹ ਸਮਝਦਾ ਹੈ ਕਿ ਅਸੀਂ ਖਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਹੇਠ ਸਿੱਖਾਂ ਨੂੰ ਜੋ
जबर जुल्म कीता है सिखां उत्ते, ਉਹਦੇ ਕਰਕੇ ਇਹਨਾਂ ਦਾ ਲੱਕ ਟੁੱਟ ਚੁੱਕਿਆ ਤੇ ਹੁਣ ਮਾੜੀ ਮੋਟੀ ਚੂੰ ਚਾਂ ਜੀ ਤਾਂ ਹੁੰਦੀ ਰਹੂਗੀ, ਪਰ ਵੱਡੇ ਪੱਧਰ ਦੇ ਉੱਤੇ ਉਹੋ ਜਿਹਾ ਕੁਝ ਹੋਣੋਂ ਰਿਹਾ ਜਿਹੋ ਜਿਹਾ 1984 ਤੋਂ 94 ਤੱਕ ਹੋਇਆ। ਸੋ ਉਹ ਲੋਕ ਇਹ ਸਮਝਦੇ ਆ ਕਿ ਹੁਣ ਆਪਾਂ ਸਿੱਖਾਂ ਦੇ ਅੰਦਰ ਆਪਦਾ ਹਿੰਦੂਤਵੀ ਏਜੰਡਾ, ਆਰਐਸਐਸ ਦਾ ਏਜੰਡਾ ਜਿਹੜਾ ਹੈਗਾ ਸੌਖਾ ਲਾਗੂ ਕਰ ਸਕਦੇ ਆ। ਸੋ 1986 ਤੋਂ ਬਾਅਦ ਜਦੋਂ ਰਾਸ਼ਟਰੀ ਸਿੱਖ ਸੰਗਤ ਬਣਾਈ ਹੈ, ਉਦੋਂ ਲੋਕਾਂ ਨੂੰ ਲੱਗਦਾ ਸੀ ਕਿ ਸ਼ਾਇਦ ਕੋਈ ਬਹੁਤੀ ਵੱਡੀ ਕਾਮਯਾਬੀ ਨਹੀਂ ਮਿਲੂਗੀ, ਪਰ ਇਹ ਆਪਾਂ ਨੂੰ ਮੰਨਣਾ ਪਊਗਾ ਕਿ ਬਹੁਤ ਸਾਰਾ ਲਿਟਰੇਚਰ ਇਹੋ ਜਿਹਾ ਪੈਦਾ ਕੀਤਾ ਗਿਆ, ਬਹੁਤ ਸਾਰੇ ਆਰਟ ਦੇ, ਕਲਾ ਦੇ ਜਿਹੜੇ ਸਾਧਨ ਨੇ ਉਹ ਵਰਤੇ ਗਏ ਆ, ਟੈਲੀਵਿਜ਼ਨ ਰਾਹੀਂ, ਫਿਲਮਾਂ ਰਾਹੀਂ, ਕਿਤਾਬਾਂ ਰਾਹੀਂ, ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਰਾਹੀਂ, ਹੋਰ ਮੈਗਜ਼ੀਨਾਂ ਰਾਹੀਂ, ਤਕਰੀਰਾਂ ਰਾਹੀਂ, ਖਾਸ ਤੌਰ ਤੇ ਪ੍ਰਚਾਰਕ ਸ਼੍ਰੇਣੀ ਰਾਹੀਂ, ਸੰਸਥਾਵਾਂ ਖੜੀਆਂ ਕਰਕੇ ਡੰਮੀ ਉਹਨਾਂ ਰਾਹੀਂ, ਕੁੱਲ ਮਿਲਾ ਕੇ ਇੱਕ ਬਹੁਤ ਵੱਡਾ ਲਾਣਾ ਪੈਦਾ ਕਰ ਲਿਆ ਗਿਆ। ਜਿਹੜਾ ਬੱਚਾ 1990 ਦੇ ਗੇੜ ਵਿੱਚ ਇਹਨਾਂ ਸਕੂਲਾਂ, ਇਹਨਾਂ ਵਿਦਿਅਕ ਅਦਾਰਿਆਂ ਜਿਹੜੇ ਆਰਐਸਐਸ ਦੇ ਅਧੀਨ ਚੱਲਦੇ ਸੀ, ਜਿਹੜੇ ਐਂਟੀ ਪੰਥਕ ਏਜੰਡਾ ਲੈ ਕੇ ਚੱਲਦੇ ਸੀ, ਜਿਹੜੇ ਉਹਨਾਂ 'ਚ ਪੜ੍ਹੇ, ਅੱਜ ਉਹ ਬੱਚੇ ਜਿਹੜੇ ਨੇ ਉਹਨਾਂ ਦੀ ਉਮਰ 30-32 ਸਾਲ ਹੋਈ ਹੈ। ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਬਹੁਤ ਸਾਰੇ 25 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਸਿੱਖ ਪੱਖ ਦੇ ਉੱਤੇ ਇਹੋ ਜਿਹੀਆਂ ਗੜਬੜਾਂ ਨਾਲ ਭਰੀਆਂ ਟਿੱਪਣੀਆਂ ਕਰਦੇ ਦੇਖ ਸਕਦੇ ਹੋ, ਜਿਹੜੀਆਂ ਖਾਲਸਾ ਪੰਥ ਦੇ ਅਸਲ ਜਿਹੜਾ ਉਹਦਾ ਮੰਤਵ ਆ ਜਾਂ ਅਸਲੀਅਤ ਆ ਜਿਹੜੀ ਉਹ ਤੋਂ ਬਿਲਕੁਲ ਉਲਟ ਨੇ। ਜਾਣੀ ਕਿ ਇੱਕ ਤਾਂ ਸਿੱਖੀ ਦਾ ਫਲਸਫਾ ਉਹ ਆ ਜਾਂ ਸਿੱਖ ਇਤਿਹਾਸ ਉਹ ਆ ਜਿਹੜਾ 50 ਸਾਲ ਤੋਂ ਵੱਧ ਉਮਰ ਦੇ ਲੋਕ ਜਿਹੜੇ ਨੇ ਉਹ ਹੰਡਾਉਂਦੇ ਆ, ਉਹ ਜਾਣਦੇ ਆ, ਉਹਨਾਂ ਨੂੰ ਇਤਿਹਾਸ ਦਾ ਫਲਸਫੇ ਦਾ ਪਤਾ। ਇੱਕ ਬਦਲਵੇਂ ਰੂਪ ਦੇ ਵਿੱਚ ਸਿੱਖਾਂ ਨੂੰ ਇਤਿਹਾਸ ਤੇ ਫਲਸਫਾ ਜਿਹੜਾ ਪਰੋਸਿਆ ਗਿਆ ਉਹ ਆ ਜਿਹੜੀਆਂ ਸਕੂਲਾਂ ਕਾਲਜਾਂ ਦੀਆਂ ਕਿਤਾਬਾਂ ਇਹਨਾਂ ਰਾਹੀਂ ਵੀ ਆਇਆ, ਹੋਰ ਬੜੇ ਸਾਧਨਾਂ ਰਾਹੀਂ ਆਇਆ, ਤੇ ਉਹ ਇਸ ਮੌਕੇ ਉਹਨੂੰ ਲੈ ਕੇ ਦਿਮਾਗ 'ਚ ਭਰ ਕੇ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਇੱਥੇ ਤੁਸੀਂ ਸਰਗਰਮ ਦੇਖ ਸਕਦੇ ਹੋ। ਉਹਨਾਂ ਵਿੱਚੋਂ ਹੀ ਆ ਜੋਤਜੀਤ, ਜਿਹੜਾ ਸ਼ੰਟੀ ਦਾ ਮੁੰਡਾ, ਜਤਿੰਦਰ ਸਿੰਘ ਸ਼ੰਟੀ, ਪਦਮ ਸ਼੍ਰੀ ਸ਼ੰਟੀ, ਇਹ ਸਾਰੇ ਦੇ ਸਾਰੇ ਮਤਲਬ ਇਹੋ ਜਿਹੇ ਬੇਅੰਤ ਲੋਕ ਨੇ। ਮੈਂ ਇੱਕ ਗੱਲ ਦੱਸਣੀ ਚਾਹੁੰਦਾ, 1999 ਦੇ ਵਿੱਚ ਜਦੋਂ ਖਲਾਰਾ ਪਿਆ ਬਈ ਆਰਐਸਐਸ ਜਿਹੜੀ ਆ ਵੀ ਉਹ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਜਿਹੜੀ ਸਿਰਜਣਾ ਦੀ ਆ ਰਹੀ ਆ, ਉਹਦੇ ਤੇ ਪ੍ਰੋਗਰਾਮ ਕਰਨ ਜਾ ਰਹੀ ਆ, ਉਦੋਂ ਬੜਾ ਕੁਝ ਹੋਇਆ ਸੀ, ਵਿਰੋਧ ਵੀ ਠੋਕ ਕੇ ਕੀਤਾ ਸੀ ਕੌਮ ਨੇ। ਉਹਨਾਂ ਦਿਨਾਂ ਦੇ ਵਿੱਚ ਮਣਾ ਮੂੰਹ ਰਿਪੋਰਟ ਖਰਚ ਕੇ ਆਪਣੇ ਵਿੱਚੋਂ ਬੜੇ ਬੰਦੇ ਪੱਟੇ, ਉਹਨਾਂ ਬੰਦਿਆਂ ਨੇ ਫਿਰ ਗਾਹਾਂ ਹੋਰ ਜਿਹੜੇ ਪੱਟੇ। ਸੋ ਉਸ ਦੌਰ ਦੇ ਵਿੱਚ ਵੀ ਸਕੂਲਾਂ ਕਾਲਜਾਂ ਦੇ ਵਿੱਚ ਜੋ ਕੁਝ ਉਸ ਮੌਕੇ ਵੰਡਿਆ ਗਿਆ ਉਹ ਮੇਰੇ ਕੋਲੇ ਅੱਜ ਵੀ ਸਾਂਭਿਆ ਹੋਇਆ। ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਮੇਰਾ ਕੋਈ ਸੱਜਣ ਉਹ ਲੈ ਕੇ ਆਇਆ ਕਿ ਆਹ ਦੇਖੋ ਸਾਡੇ ਸਕੂਲ ਆ ਇੱਥੇ, ਉੱਥੇ ਜੀ ਇਹ ਆਏ ਸੀ ਆਰਐਸਐਸ ਵਾਲੇ, ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਜਿਹੜੀ ਇਹਨਾਂ ਦੀ ਵਿਦਿਆਰਥੀ ਜਥੇਬੰਦੀ ਹੈ, ਤੇ ਉਹਨਾਂ ਨੇ ਆ ਸਵਾਲ ਜਵਾਬ ਬੱਚਿਆਂ ਨੂੰ ਦਿੱਤੇ ਹੈ। ਉਹਦੇ ਵਿੱਚ ਸਵਾਲ ਪੁੱਛੇ ਹੀ ਇਉਂ ਗਏ ਸੀ ਕਿ ਜਵਾਬ ਦੇਣ ਵਾਲਾ ਬੱਚਾ ਜਿਹੜਾ ਹੈ ਉਹ ਆਪਣੇ ਆਪ ਹੀ ਕਵੇ ਕਿ ਸਿੱਖ ਤਾਂ ਹਿੰਦੂ ਨੇ। ਜਿਵੇਂ ਉਹ 'ਚ ਸਵਾਲ ਸੀਗਾ ਕਿ ਸਿੱਖਾਂ ਦੇ ਨਾਂ ਨਾਲ ਸਿੰਘ ਲੱਗਦਾ ਹੁੰਦਾ, ਪਹਿਲੇ ਨਾਂ ਗੁਰੂ ਸਾਹਿਬਾਨ ਦੇ ਨਾਂ ਦੇ ਨਾਲ ਦੇਵ, ਦਾਸ ਆਦਿ ਅੱਖਰ ਲੱਗੇ ਹੋਏ। ਤੁਸੀਂ ਦੱਸੋ ਕਿ ਪਹਿਲੇ ਨਾਂ ਗੁਰੂ ਸਿੱਖ ਸੀ ਕਿ ਹਿੰਦੂ? ਬੱਚੇ ਨੇ ਲਿਖਣਾ ਜੀ ਹਿੰਦੂ, ਕਿਉਂਕਿ ਗੁਰੂ ਸਾਹਿਬਾਨ ਦੇ ਨਾਂ ਨਾਲ ਜੀ ਉਹਨਾਂ ਨੇ ਕਹਿਣਾ ਜੀ ਸਿੱਖ ਨਹੀਂ ਲੱਗਿਆ ਹੋਇਆ, ਸਿੰਘ ਨਹੀਂ ਲੱਗਿਆ ਹੋਇਆ, ਸਿੰਘ ਤਾਂ ਇਕੱਲਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਨਾਲ ਲੱਗਿਆ। ਫਿਰ ਉਹ 'ਚ ਸਵਾਲ ਸੀਗਾ ਕਿ ਭਗਉਤੀ ਜਿਹੜੀ ਆ ਭਗਵਤੀ ਦੇਵੀ ਦਾ ਹੈ ਉਹ ਇੱਕ ਰੂਪ, ਵੀ ਉਹਦਾ ਮਤਲਬ ਜਿਹੜੇ ਸਿੱਖ ਸਾਡੇ ਸਿੰਬਲਸ ਨੇ ਉਹਨਾਂ ਨੂੰ ਉਹਨਾਂ ਨੇ ਆਪਦੇ ਹਿਸਾਬ ਨਾਲ ਵਰਤਿਆ ਹੋਇਆ ਸੀ। ਫਿਰ ਐਵੇਂ ਹੀ ਜਿਹੜਾ ਸੀਗਾ 10-15 ਸਵਾਲ ਸੀਗੇ, ਜਿਹਦੇ ਵਿੱਚ ਇਹ ਸੀਗਾ ਕਿ ਜਿਹੜਾ ਫਲਾਨਾ ਮੁਸਲਮਾਨਾਂ ਨੇ ਆਹ ਕੀਤਾ, ਫਲਾਣੇ ਮਤਲਬ ਉਹ ਸਾਰਾ ਜਿਹੜਾ ਕੁਐਸਚਨ ਆਨਸਰ ਸੀ, ਸਵਾਲ ਦੇ ਜਵਾਬ, ਉਹਦੇ ਵਿੱਚੋਂ ਪੜ੍ਹਨ ਤੋਂ ਬਾਅਦ 3-4 ਗੱਲਾਂ ਬੱਚੇ ਦੇ ਦਿਮਾਗ 'ਚ ਬਹਿੰਦੀਆਂ ਸੀ। ਇੱਕ ਤਾਂ ਇਹ ਕਿ ਹਿੰਦੂ ਬਹੁਤ ਵਧੀਆ ਤੇ ਭਲੇ ਲੋਕ ਨੇ, ਦੂਜਾ ਇਹ ਕਿ ਹਿੰਦੂਆਂ ਨੇ ਸਿੱਖਾਂ ਨਾਲ ਕਦੇ ਮਾੜਾ ਨਹੀਂ ਕੀਤਾ, ਨਾ ਗੁਰੂ ਸਾਹਿਬਾਨ ਨਾਲ ਮਾੜਾ ਕੀਤਾ,
तीजा ये कि जिहड़े मुसलमान ने सारे के सारे बहुत माड़े ने, इन्हां ने किसी ने भी चंगा नहीं कीता। चौथा ये कि सारे गुरु साहिबान ते आपां सारे हिंदू हाँ। ये इस तरह के लिटरेचर के नाल 300 साले मौके जो हल्ला बोलिया तो बहुत भारी इस गल का उदों रौला पिया। शुक्र करते हैं कि बादल ते टौड़ा उदों लड़े हुए सी। जे किते टौड़ा साहब भी बादल दल के हिस्सा होंदे, सरबहिंद श्रोमणी अकाली दल ना बनाया होंदा, शायद वो भी कह देंगे भी आपां बादल साहब की सरकार जिहड़ी हैगी आ काहनूं खराब करनी है, क्योंकि उदों बादल दा राज। ते बादल साहब का कहण कोई इहो जी गल ही नहीं, पर टौड़ा साहब क्योंकि ਉਹਦੇ ਮੁਖਾਲਫ ਸੀ, ਇਸ ਕਰਕੇ ਸਾਨੂੰ ਵੀ ਸਾਰਿਆਂ ਨੂੰ ਜਿਹੜੀਆਂ ਜਥੇਬੰਦੀਆਂ ਸੀ ਸਹਾਰਾ ਮਿਲ ਗਿਆ ਤੇ ਫਿਰ ਗਹਿ ਗੱਡਵਾਂ ਉਹਦੇ ਖਿਲਾਫ, ਉਹਨਾਂ ਦੇ ਏਜੰਡੇ ਦੇ ਖਿਲਾਫ ਵਿਰੋਧ ਹੋਇਆ। ਬੜੀ ਥਾਂ ਤੇ ਇਹਨਾਂ ਨੂੰ ਭਾਜੜਾਂ ਪਵਾਈਆਂ। ਇੱਕ ਇਹੋ ਜਿਹਾ ਪ੍ਰੋਗਰਾਮ ਇਹ ਰੱਖ ਬੈਠੇ, ਸਨ 2000 ਦੀ ਗੱਲ ਹੈ, ਉੱਥੇ ਚੰਡੀਗੜ੍ਹ ਦੇ ਵਿੱਚ ਇੱਕ ਸਕੂਲ ਸੀਗਾ, ਪਤਾ ਨਹੀਂ ਇਹਨਾਂ ਦੇ ਨਾਂ ਹੁੰਦੇ ਆ, ਸਰਬ ਹਿਤਕਾਰੀ ਇਦਾਂ ਕੁਛ ਨਾਂ ਜਿਹਾ ਸਕੂਲ ਦਾ ਸੀ। ਉਸ ਸਕੂਲ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਇਹਨਾਂ ਨੇ ਉੱਥੇ ਆਪਦਾ ਇਕੱਠ ਰੱਖਿਆ ਤੇ ਜਿਹੜਾ RSS ਦਾ ਹੈੱਡ ਸੀ ਉਹਨੇ ਵੀ ਉੱਥੇ ਆਉਣਾ ਸੀ। ਉਸ ਮੌਕੇ ਇਹ ਗੱਲ ਫੈਲ ਗਈ ਕਿ ਉਹਨਾਂ ਨੇ ਕੁਝ ਡੰਮੀ ਜੇ ਨਕਲੀ ਜੇ ਸਿੱਖ ਤਿਆਰ ਕੀਤੇ ਹੋਏ ਨੇ, ਕਿਹੋ ਜਿਹਾ ਜੋਤਜੀਤ ਸਿੱਖ ਇਹੋ ਜਿਹੇ ਹੋਣੇ ਆ ਸ਼ੰਟੀ ਪੈਂਟੀ ਵਰਗੇ। ਉਹ ਇਹ ਜਿਹੜੇ ਸਿੱਖ ਨੇ ਸਟੇਜ ਤੇ ਖੜ ਕੇ ਕਹਿਣਗੇ ਬਈ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬੇਸ਼ੱਕ ਖਾਲਸਾ ਸਾਜਤਾ ਤੇ ਅਸੀਂ ਕਿਰਪਾਨਾਂ ਵਾਲੇ ਹੋ ਗਏ, ਪਰ ਅਸੀਂ ਹਿੰਦੂਆਂ ਦੀ ਰਾਖੀ ਲਈ ਵੀ ਕਿਰਪਾਨਾਂ ਪਾਈਆਂ ਸੀ। ਹੈ ਤਾਂ ਅਸੀਂ ਹਿੰਦੂ ਆ, ਹਿੰਦੂਆਂ ਦੇ ਸਾਰੇ ਮੁੰਡੇ ਸੀ ਜਿਹੜੇ ਸਿੱਖ ਸਜੇ। ਤੋ ਹਿੰਦੂ ਪਰਿਵਾਰਾਂ ਦੇ ਬੰਦਿਆਂ ਨੇ ਸਿੱਖੀ ਜਿਹੜੀ ਆ ਧਾਰਨ ਕਰਕੇ ਕੋਈ ਬੜਾ ਅਲੋਕਾਰ ਕੰਮ ਨਹੀਂ ਕਰ ਲਿਆ। ਇਹ ਤਾਂ ਜਿਵੇਂ ਆਪਾਂ ਕਿਸੇ ਪਿੰਡ 'ਚ ਚੋਰ ਆਉਣ ਲੱਗ ਜਾਣ ਤੇ ਕੁਝ ਬੰਦਿਆਂ ਨੂੰ ਕਹਿ ਦਈਏ ਤੁਸੀਂ ਪਹਿਰੇ ਤੇ ਬੈਠਿਆ ਕਰੋ, ਉਨੀ ਕੀ ਗੱਲ ਸੀ, ਕੋਈ ਏਡੀ ਖਾਸ ਗੱਲ ਨਹੀਂ ਸੀ। ਕੌਣ ਮਤਲਬ ਕਹਿਣ ਤੋਂ ਭਾਵ ਦਾ ਇਹ ਸੀਗਾ ਕਿ ਠੀਕ ਆ, ਉਦੋਂ ਹਿੰਦੂਆਂ ਨੂੰ ਖਤਰਾ ਸੀਗਾ, ਉਦੋਂ ਆਪਾਂ ਦਾਤਰੇ ਕਿਰਪਾਨਾਂ ਵਾਲੇ, ਅਸਲੇ ਵਾਲੇ, ਸ਼ਸਤਰਾਂ ਵਾਲੇ ਸਿੱਖ ਜਿਹੜੇ ਸੀ, ਲੋੜ ਸੀ ਖਾਲਸਾ ਪਾਉਣ ਦੀ। ਹੁਣ ਕੋਈ ਲੋੜ ਨਹੀਂ ਹੈ, ਹੁਣ ਤਾਂ ਉਲਟਾ ਸਿੱਖ ਨੂੰ ਲੋੜ ਹੈਗੀ ਆ ਰਾਖੀ ਦੀ। ਤੋਂ ਬਹੁਤ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਅਸੀਂ ਫੈਲੀਆਂ ਕਿ ਉੱਥੇ ਜੀ ਨਕਲੀ ਸਿੱਖ ਤਿਆਰ ਕੀਤੇ ਹੋਏ। ਅਸੀਂ ਆਪਦੇ ਆਪ ਨੂੰ ਬੜਾ ਚੰਟ ਸਮਝਦੇ ਸੀਗੇ ਤੇ ਅਸੀਂ ਕਹੀਏ ਵੀ ਇਹ ਤਾਂ ਹੋ ਸਕਦਾ ਵੀ ਉੱਥੇ ਕੋਈ ਉਹ ਭਕਾਈ ਮਾਰਨ, ਜਿਵੇਂ ਪਹਿਲਾਂ ਵੀ ਮਾਰਦੇ ਆ ਰਾਸ਼ਟਰੀ ਸਿੱਖ ਸੰਗਤ ਵਾਲੇ, ਕਹਿੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ 5ਵਾਂ ਵੇਦ ਆ, ਕਹਿੰਦੇ ਆ ਵੀ ਜਿਹੜੀ ਗੀਤਾ ਉਹੀ ਜਿਹੜਾ ਹੈਗਾ ਛੋਟਾ ਰੂਪ ਉਹਨੂੰ ਬਣਾ ਕੇ ਜਪਜੀ ਸਾਹਿਬ ਬਣਾਇਆ ਹੋਇਆ। ਇਦਾਂ ਦੀਆਂ ਕਈ ਭਕਾਈਆਂ ਉਹਨਾਂ ਦੀਆਂ, ਕਈ ਉਲ ਜੁਲ ਗੱਲਾਂ ਨੇਗੀਆਂ। ਉਹ ਫਿਰ ਅਸੀਂ ਆਖਿਆ ਵੀ ਇਹੋ ਜਿਹੀਆਂ ਤਾਂ ਕਰਨਗੇ, ਪਰ ਨਕਲੀ ਸਿੱਖ ਕਿਹੜੇ ਹੁੰਦੇ? ਉਦੋਂ ਤਾਂ ਨਹੀਂ ਸੀ ਮੰਨਦੇ, ਪਰ ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਘੱਟੋ ਘੱਟ 500 ਫੋਟੋ ਗੂਗਲ ਤੇ ਆ ਜਾਂਦੀ ਆ ਉਹਨਾਂ ਨਕਲੀ ਸਿੱਖਾਂ ਦੀ। ਸਾਰੇ ਭਾਰਤ ਵਿੱਚ ਹਰ ਥਾਂ ਦੇ ਉੱਤੇ ਜਿੱਥੇ ਜਿੱਥੇ ਸਾਖਾ ਲੱਗਦੀ ਆ ਉੱਥੇ 2-4 ਪਟਕੀਆਂ ਨੇ ਸਿਰ ਤੇ ਬੰਨ ਕੇ ਲੀਰਾਂ ਜਿਹੀਆਂ ਖੜਾਏ ਹੁੰਦੇ ਨੇ ਵੀ ਇਹ ਸਿੱਖ ਨੇਗੇ ਜੀ, ਇਹ ਸਿੱਖ ਨਹੀਂ, ਅਸਲ 'ਚ ਹਿੰਦੂ ਨੇ। ਇਸ ਤਰੀਕੇ ਦੇ ਜਿਹੜੇ RSS ਦੇ ਪੈਦਾ ਕੀਤੇ ਹੋਏ ਨਕਲੀ ਸਿੱਖ ਨੇ, ਸੱਚੀ ਗੱਲ ਆ, ਜਦੋਂ 1999 ਜਾਂ 2000 ਦਾ ਵਕਤ ਚੇਤੇ ਕਰਦੇ ਆ, ਸਾਡਾ ਸਾਰਾ ਗਰੁੱਪ ਮੰਨਦਾ ਨਹੀਂ ਸੀਗਾ ਵੀ ਇਦਾਂ ਦੇ ਨਕਲੀ ਸਿੱਖ ਹੋਣਗੇ, ਪਰ ਹੁਣ ਹੈਗੇ। ਹੁਣ ਤਾਂ ਪੰਜਾਬ 'ਚ ਵੀ ਬੜੇ ਨੇ, ਬਿਲਕੁਲ ਅਸਲੀ ਸਿੱਖਾਂ ਵਰਗਾ ਭੁਲੇਖਾ ਪਾਉਂਦੇ ਆ। ਪਿੱਛੇ ਜੇ ਅਸੀਂ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਇਹੋ ਜਿਹੇ ਲੋਕਾਂ ਦੀਆਂ ਫੋਟੋਆਂ ਜਿਹੜੀਆਂ ਸੀ ਉਹ ਇਕੱਠੀਆਂ ਕੀਤੀਆਂ ਸੀ, ਜਿਹਦੇ ਵਿੱਚ ਉਹ ਸਾਫ਼ ਪਤਾ ਲੱਗਦਾ ਸੀਗਾ ਬਈ ਹਿੰਦੂ ਪਰਿਵਾਰ ਦਾ ਬੱਚਾ ਆ। ਹੁਣ ਉਹਨੇ ਦਾੜੀ ਥੋੜੀ ਜਿਹੀ ਉਨੇ ਕੁ ਰੱਖ ਲਈ ਆ ਕਿ ਜਦੋਂ ਪੱਗ ਬੰਨ ਲਵੇ ਉਦੋਂ ਲੱਗਦਾ ਵੀ ਸਰਦਾਰ ਬੰਦਾ, ਸਿੱਖ ਬੰਦਾ ਇਹ ਦਾੜੀ ਕੱਟਦਾ। ਇਹ ਸਾਰੇ ਰਾਸ਼ਟਰੀ ਸਿੱਖ ਸੰਗਤ ਨੇ ਜਾਂ RSS ਨੇ ਜਿਹੜੇ ਨਕਲੀ ਸਿੱਖ ਤਿਆਰ ਕੀਤੇ ਨੇ, ਇਹਨਾਂ ਤੋਂ ਜਿਹੜੀ ਮਰਜ਼ੀ ਭਗਾਈ ਮਰਵਾਈ ਜਾ ਸਕਦੀ ਹੈ। ਪਰ ਹੁਣ ਲੱਗਦਾ ਵੀ ਜਿਵੇਂ ਹੁੰਦਾ ਨਾ ਵੀ ਪਹਿਲੋਂ ਆਪ ਨਕਲੀ ਜਿਹੜੇ ਬੰਦੇ ਸਿੱਖ ਬਣਾਏ ਨੇ ਉਹਨਾਂ ਤੋਂ ਗੱਲਾਂ ਕਰਾਉਂਦੇ ਆ, ਫਿਰ ਉਹਨਾਂ ਦੇ ਜਾਲ 'ਚ ਫਸੇ ਹੋਏ ਜਿਹੜੇ ਆਹ ਸ਼ੈਂਟੀ ਵਰਗੇ ਆ ਇਹ ਕਮਲ ਕੁੱਟਦੇ ਆ। ਇਹ ਜਿਹੜੀ ਖੇਡ ਖੇਡੀ ਜਾ ਰਹੀ ਆ ਇਹ ਅੱਜ ਦੀ ਨਹੀਂ ਹੈ, ਇਹ ਬੜੇ ਲੰਮੇ ਅਰਸੇ ਤੋਂ ਆ, ਔਰ ਸਿੱਖਾਂ ਦਾ ਇੱਕ ਬੜਾ ਵੱਡਾ ਹਿੱਸਾ ਇਸ ਖੇਡ ਦਾ ਸ਼ਿਕਾਰ ਵੀ ਹੋਇਆ ਹੋਇਆ। ਹੁਣ ਸ਼ੈਂਟੀ ਉਹਨਾਂ ਦਾ ਤਾਂ ਧੰਨਵਾਦ ਕਰੀਏ ਜਿਨ੍ਹਾਂ ਨੇ ਇਹ ਗੱਲ ਨੰਗੀ ਕਰਤੀ ਵੀ ਭਾਈ ਆਪਦੀ ਕੌਮ ਨੂੰ ਬਚਾ ਲਓ, ਤੁਹਾਡੀ ਕੌਮ ਦੇ ਫਲਸਫੇ ਤੋਂ, ਤੁਹਾਡੇ ਇਤਿਹਾਸ ਤੋਂ ਤੋੜ ਕੇ ਆ ਨਕਲੀ ਇਤਿਹਾਸ ਤੇ ਨਕਲੀ ਫਲਸਫੇ ਨਾਲ ਜੋੜ ਕੇ ਜਿਹੜੀ ਉਹਨਾਂ ਨੇ ਗੱਲਾਂ ਕੀਤੀਆਂ ਨੇ, ਇਹ ਗੱਲਾਂ ਤੁਹਾਡੇ ਆਲੇ ਦੁਆਲੇ ਕਰਨ ਵਾਲੇ ਬੜੇ ਲੋਕ ਹੋਣਗੇ। ਤੁਸੀਂ ਪਹਿਲਾਂ ਕਦੇ ਖਿਆਲ ਨਹੀਂ ਕੀਤਾ ਹੋਣਾ, ਪਰ ਆ ਸ਼ੈਂਟੀ ਹੋਣਾ ਕਰਕੇ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਕਿ ਨਕਲੀ ਜਿਹੜਾ ਇਤਿਹਾਸ, ਨਕਲੀ ਫਲਸਫਾ ਜਿਹੜਾ ਹੈ ਉਹ ਨਕਲੀ ਸਿੱਖਾਂ ਰਾਹੀਂ ਕਿਵੇਂ ਤੁਹਾਡੇ 'ਚ ਇੰਜੈਕਟ ਕੀਤਾ ਜਾ ਰਿਹਾ। ਚਾਹੇ ਤੁਸੀਂ ਸਾਰੇ ਸੰਸਾਰ 'ਚ ਕਿਸੇ ਵੀ ਥਾਂ ਤੇ ਬੈਠੇ ਹੋ,
ਜੇ ਤੁਸੀਂ ਸਿੱਖੀ ਨੂੰ ਮਾੜਾ ਮੋਟਾ ਵੀ ਪਿਆਰ ਕਰਦੇ ਹੋ, ਤੁਸੀਂ ਆਲੇ ਦੁਆਲੇ ਉਹਨਾਂ ਬੰਦਿਆਂ ਤੇ ਨਜ਼ਰ ਰੱਖੋ ਜਿਹੜੇ ਇਹ ਜਿਹੀਆਂ ਗੱਲਾਂ ਕਰਦੇ ਆ। ਤੁਸੀਂ ਸਾਫ਼ ਸਮਝ ਲਓਗੇ ਕਿ ਨਾ ਤਾਂ ਇਹ ਕਦੇ ਆਰਐਸਐਸ ਦੀ ਸ਼ਾਖਾ 'ਚ ਗਿਆ, ਨਾ ਇਹ ਰਾਸ਼ਟਰੀ ਸਿੱਖ ਸੰਗਤ ਦਾ ਮੈਂਬਰ ਆ। ਫਿਰ ਇਹੋ ਜਿਹਾ ਕੌਣ ਕਿਉਂ ਕੁੱਟਦਾ? ਕਿਉਂਕਿ ਇਹ ਉਸ ਏਜੰਡੇ ਦਾ ਸ਼ਿਕਾਰ ਹੋ ਗਿਆ। ਇਹਨੂੰ ਪਤਾ ਹੀ ਨਹੀਂ ਹੈਗਾ ਕਿ ਮੇਰੇ ਅੰਦਰ ਇਹ ਗੱਲਾਂ ਕਿੱਥੋਂ ਆਈਆਂ ਨੇ। ਉਹਨੂੰ ਪੁੱਛੋ, ਉਹ ਕੋਈ ਮੈਂ ਤਾਂ ਅਮਰਧਾਰੀ ਹਾਂ, ਮੈਂ ਤਾਂ ਬਾਣੀ ਬੜੀ ਪੜ੍ਹਦਾ, ਮੈਂ ਤਾਂ ਸਿੱਖ ਲਿਟਰੇਚਰ ਦਾ ਬੜਾ, ਮੇਰੇ ਦੇਖੋ ਤੁਸੀਂ ਕਿੰਨੀਆਂ ਕਿਤਾਬਾਂ ਪਈਆਂ। ਉਹ ਭਾਈ ਕਿਤਾਬਾਂ ਤਾਂ ਪਈਆਂ, ਕਿਤਾਬਾਂ ਜਿਹੜੀਆਂ ਲਿਖਣ ਵਾਲੇ ਆ ਉਹ ਕੌਣ ਆ, ਕਦੇ ਇਹ ਵੀ ਸੋਚ ਲੈਣਾ ਸੀ। ਹਜ਼ਾਰਾਂ ਇਹੋ ਜਿਹੀਆਂ ਕਿਤਾਬਾਂ ਮਾਰਕੀਟ 'ਚ ਆ ਚੁੱਕੀਆਂ ਨੇ ਜਿਨ੍ਹਾਂ ਦਾ ਨਾਂ, ਜਿਨ੍ਹਾਂ ਦਾ ਉੱਤੇ ਕਵਰ ਬੜਾ ਵਧੀਆ ਹੁੰਦਾ ਵੀ ਗੁਰੂ ਗੋਬਿੰਦ ਸਿੰਘ, ਜਿਵੇਂ ਹੁਣ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਲਾਲਾ ਦੌਲਤ ਰਾਏ ਦੀ ਕਿਤਾਬ ਆ, ਔਰ ਉਹ ਸਭ ਤੋਂ ਵੱਧ ਸਾਡੇ ਭਾਈਚਾਰੇ 'ਚ ਇੱਕ ਦੂਜੇ ਨੂੰ ਪੜ੍ਹਨ ਨੂੰ ਦਿੱਤੀ ਜਾਂਦੀ ਆ, ਹਿੰਦੀ ਵੀ ਅੰਗਰੇਜ਼ੀ 'ਚ ਵੀ ਮਿਲਦੀ ਆ, ਬੜੀ ਉਹ ਆ। ਪਰ ਸਰਦਾਰ ਅਜਮੇਰ ਸਿੰਘ ਨੇ ਜਦੋਂ ਦੱਸਿਆ ਉਦੋਂ ਬਹੁਤੇ ਲੋਕਾਂ ਨੂੰ ਸਮਝ ਲੱਗੀ। ਹਾਲਾਂਕਿ ਅਸੀਂ ਇਹ ਗੱਲ ਪਹਿਲਾਂ ਵੀ ਕਈ ਵਾਰੀ ਕਰਦੇ ਹੁੰਦੇ ਸੀ, ਪਰ ਸਾਡੀ ਜਿਹੜੀ ਗੱਲ ਆ ਉਦੋਂ ਲੋਕਾਂ ਨੂੰ ਨਹੀਂ ਸਮਝ ਲੱਗੀ ਜਾਂ ਸਾਡਾ ਉਹਦਾ ਨਹੀਂ ਸੀ ਦਰਜਾ। ਪਰ ਹੁਣ ਬਹੁਤੇ ਲੋਕਾਂ ਨੂੰ ਪਤਾ, ਪਰ ਹਜੇ ਵੀ 99% ਆਪਣੀ ਕੌਮ ਹਜੇ ਵੀ ਕੌਲ ਕੁੱਟਣ ਲੱਗੀ ਹੋਈ ਆ ਵੀ ਲਾਲਾ ਦੌਲਤ ਰਾਏ ਵਾਲੀ ਕਿਤਾਬ ਪੜ੍ਹ ਕੇ ਦੇਖੋ ਕੀ ਲਿਖਿਆ। ਹਾਲਾਂਕਿ ਉਸ ਕਿਤਾਬ 'ਚ ਲਿਖਿਆ ਇਹੀ ਹੋਇਆ ਕਿ ਗੁਰੂ ਸਾਹਿਬਾਨ ਜਿਹੜੇ ਸੀ ਉਹ ਹਿੰਦੂ ਸੀ ਤੇ ਹਿੰਦੂ ਧਰਮ ਦੀ ਰਾਖੀ ਲਈ ਉਹਨਾਂ ਨੇ ਕਿਰਪਾਨ ਚੱਕੀ ਤੇ ਆਹ ਕਰਤਾ ਤੇ ਉਹ ਕਰਤਾ। ਜੇ ਲਾਲਾ ਦੌਲਤ ਰਾਏ ਵਾਲੀ ਕਿਤਾਬ ਆ ਜਿਹੜੀ ਸਭ ਤੋਂ ਵਧੀਆ ਕਿਤਾਬ ਸਿੱਖ ਮੰਨਦੇ ਆ, ਉਹਦਾ ਜਿਹਦਾ ਸਾਡੇ 'ਚ ਵੱਧ ਜੜਾਂ ਲੱਗੀਆਂ ਹੋਈਆਂ ਜਿਸ ਕਿਤਾਬ ਦੀਆਂ, ਜੇ ਉਹਦਾ ਇਹ ਹਾਲ ਆ ਤਾਂ ਬਾਕੀ ਕਿਤਾਬਾਂ ਕਿਹੋ ਜਿਹੀਆਂ ਹੋਣਗੀਆਂ। ਸੋ ਆਪਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿਹੜਾ ਸਾਡਾ ਦੁਸ਼ਮਣ ਆ ਉਹ ਬੜਾ ਚੰਟ ਆ, ਉਹਨੇ ਸਾਡੀ ਹੀ ਕੌਮ ਦੇ, ਸਾਡਾ ਸਿਰ ਕਿਹਨਾਂ ਨੇ ਪਾੜਨਾ? ਸ਼ੈਂਟੀ ਵਰਗੇ ਨਹੀਂ ਪਾੜਨਾ। ਵੀ ਜਦੋਂ ਤੁਸੀਂ ਪੰਥ ਦੀ ਸੱਚੀ ਸੁੱਚੀ ਗੱਲ ਕਰੋ, ਸਿੱਖਾਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਦੋ ਧਿਰਾਂ ਜਿਹੜੀਆਂ ਨੇ ਉਹ ਬਣਾਉਣ ਦਾ ਇੱਕ ਪੂਰਾ ਯਤਨ ਹੋ ਰਿਹਾ। ਇੱਕ ਪਾਸੇ ਆਰਐਸਐਸ ਦੇ ਫਲਸਫੇ, ਮਤਲਬ ਸਿੱਖੀ ਦਾ ਉਹ ਸੋਚ ਸਮਝ, ਸਿੱਖ ਇਤਿਹਾਸ ਬਾਰੇ ਉਹ ਸੋਚ ਸਮਝ ਜਿਹੜੀ ਆਰਐਸਐਸ ਦੇ ਏਜੰਡੇ ਵਾਲੀ, ਇੱਕ ਪਾਸੇ ਤਾਂ ਉਹ ਹੋਣਗੇ, ਦੂਜੇ ਪਾਸੇ ਪੰਥ ਪ੍ਰਸਤੀ ਵਾਲੀ ਗੱਲ ਵਾਲੇ ਹੋਣਗੇ। ਤੇ ਸਟੇਟ ਸਿਸਟਮ ਨੇ ਪੰਥਕ ਸੋਚ ਵਾਲਿਆਂ ਨੂੰ ਖੂੰਜੇ ਲਾਈ ਜਾਣਾ, ਉਹਨਾਂ ਨੂੰ ਧੱਕੀ ਜਾਣਾ, ਉਹਨਾਂ ਦੀ ਗੱਲ ਨਹੀਂ ਕਰਨੀ। ਅਸਲੀ ਸਿੱਖ ਇਹਨਾਂ ਨੂੰ ਕਹਿਣਾ ਵੀ ਅਸਲੀ ਸਿੱਖ ਤਾਂ ਆ ਨੇ ਜਿਹੜੇ ਕਹਿੰਦੇ ਸਿੱਖ ਹਿੰਦੂਆਂ ਚੋਂ ਨਿਕਲੇ ਨੇ, ਸਿੱਖ ਹਿੰਦੂ ਨੇ, ਸਾਰੇ ਗੁਰੂ ਸਾਹਿਬਾਨ ਹਿੰਦੂ ਸੀ। ਇਹ ਜੀ ਜਿਹੜਾ ਕੁਛ ਸੈਂਟੀ ਉਹਨਾਂ ਨੇ ਕਮਲ ਕੁੱਟਿਆ, ਇਹ ਸਾਰਾ ਕਮਲ ਜਿਹੜਾ ਮਾਰਦੇ ਹੋਣਗੇ ਉਹ ਨੇ। ਸੋ ਇਸ ਮੌਕੇ ਸਾਡੇ ਪ੍ਰਚਾਰਕਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ। ਕਿੰਨਾ ਚੰਗਾ ਹੋਵੇ ਜੇ ਕਿਤੇ ਸਾਡੀਆਂ ਜਿਹੜੀਆਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਜਾਂ ਹੋਰਨਾਂ ਮੁਲਕਾਂ ਦੀਆਂ ਗੁਰਦੁਆਰਾ ਕਮੇਟੀਆਂ, ਕਿਉਂਕਿ ਭਾਰਤ ਵਿੱਚ ਤਾਂ ਸ਼੍ਰੋਮਣੀ ਕਮੇਟੀ ਵੀ ਗੁਲਾਮ ਆ, ਜਿਹੜੀ ਆਰਐਸਐਸ ਨੇ ਹਿੰਦੂਆਂ ਲਈ ਜੋ ਕੁਝ ਕੀਤਾ ਹੈ, ਆਰਐਸਐਸ ਨੇ, ਸ਼੍ਰੋਮਣੀ ਕਮੇਟੀ ਨੇ ਉਹ ਸਾਰਾ ਕੁਝ ਸਿੱਖਾਂ ਲਈ ਕਰਨਾ ਸੀ। ਜਿਵੇਂ ਆਰਐਸਐਸ ਸਿੱਖਾਂ ਹਿੰਦੂਆਂ ਦੇ ਵਿੱਚ ਹਿੰਦੂ ਹੋਣ ਦਾ ਗੌਰਵ ਭਰਦੀ ਹੈ, ਗਰਵ ਸੇ ਕਹੋ ਹਮ ਹਿੰਦੂ, ਤੇ ਨਾਲੇ ਉਹਨਾਂ ਨੂੰ ਹਿੰਦੂ ਰਾਸ਼ਟਰ ਵਾਲੇ ਪਾਸੇ ਲੈ ਕੇ ਜਾਂਦੀ ਆ। ਆਪ ਥੋੜੀ ਆਰਐਸਐਸ ਕਹਿੰਦੀ, ਆਰਐਸਐਸ ਦੇ ਪੈਦਾ ਕੀਤੇ ਬੰਦੇ ਕਹਿੰਦੇ। ਉਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਮਨਾਂ ਵਿੱਚ ਸਿੱਖ ਹੋਣ ਦਾ ਚਾਅ ਪੈਦਾ ਕਰਨਾ ਸੀ, ਸਿੱਖੀ ਦੀ ਚੜ੍ਹਦੀ ਕਲਾ ਵਾਲਾ ਮਾਹੌਲ ਸਿਰਜਣਾ ਸੀ, ਸਿੱਖਾਂ ਦੀ ਆਰਥਿਕ, ਰਾਜਨੀਤਿਕ, ਧਾਰਮਿਕ, ਸਮਾਜਿਕ, ਸੱਭਿਆਚਾਰਕ ਖੇਤਰ 'ਚ ਅਗਵਾਈ ਕਰਨੀ ਸੀ। ਤੇ ਸ਼੍ਰੋਮਣੀ ਕਮੇਟੀ ਨੇ ਉਹ ਸਾਰਾ ਕੁਝ ਕਰਨਾ ਸੀ ਜਿਹੜਾ ਕੁਝ ਆਰਐਸਐਸ ਹਿੰਦੂਆਂ ਲਈ ਕਰਦੀ ਹੈ। ਤੇ ਇਹਨਾਂ ਵਿੱਚੋਂ ਹੀ ਉਹ ਸਿੱਖ ਨਿਕਲਣੇ ਸੀ ਜਿਨ੍ਹਾਂ ਨੇ ਸਿੱਖਾਂ ਦੇ ਰਾਜ ਦੀ ਗੱਲ ਕਰਨੀ ਸੀ। ਜਿਵੇਂ ਆਰਐਸਐਸ ਦੇ ਪੈਦਾ ਕੀਤੇ ਹੋਏ ਹਿੰਦੂ ਜਿਹੜੇ ਨੇ ਉਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ। ਪਰ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਮਾਲ ਹੈ ਕਿ ਸਭ ਤੋਂ ਵੱਧ ਧਰਮ ਦੇ ਖਿਲਾਫ ਖਤਰਾ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਤੋਂ ਆ। ਤੇ ਜਦੋਂ ਤੋਂ ਬਾਦਲ ਪਰਿਵਾਰ ਨੇ ਕਬਜ਼ਾ ਕੀਤਾ, ਹੁਣ ਤਾਂ ਅਕਾਲ ਤਖਤ ਸਾਹਿਬ ਨੂੰ ਅਗਲੇ ਵਰਤੀ ਜਾਂਦੇ ਆ। ਥੋੜੇ ਦਿਨ ਹੋਏ ਨੇ ਸਾਡੇ ਉਹ ਨੌਜਵਾਨ, ਮੈਂ ਕਈਆਂ ਨੂੰ ਕਿਹਾ ਵੀ ਯਾਰ ਤੁਸੀਂ ਤਾਂ ਉਹ ਸੀ ਜਿੱਦਣ ਸਰਬੱਤ ਖਾਲਸਾ ਹੋਇਆ, ਸਭ ਤੋਂ ਵੱਡੇ ਜਕਾਰੇ ਤੁਹਾਡੇ ਸੀ ਵੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਚੁਣ ਲਿਆ ਗਿਆ। ਹੁਣ ਤੁਸੀਂ ਬਾਦਲ ਦਲ ਦੇ ਥੋਪੇ ਹੋਏ ਜਥੇਦਾਰ ਦੇ ਕੋਲੇ ਜਾ ਕੇ ਬਹਿ ਗਏ ਹੋ। ਉਹਨਾਂ ਨੇ ਦੱਸਿਆ ਕਿ ਉੱਥੇ ਜੀ ਜਿਹੜਾ ਸੀਗਾ ਸਰਦਾਰ ਗੁਰਚਰਨ ਸਿੰਘ ਗਰੇਵਾਲ ਫੈਡਰੇਸ਼ਨ ਵਾਲੇ, ਉਹਨਾਂ ਨੇ ਬਾਦਲ ਦਾ ਬਾਜਾ ਵਜਾਉਣਾ ਚਾਹਿਆ ਸੀ ਪਰ ਉਹਦਾ ਵਿਰੋਧ ਹੋ ਗਿਆ ਤੇ ਫਿਰ ਜਥੇਦਾਰ ਹਰਪ੍ਰੀਤ ਸਿੰਘ ਦੇ ਕਹਿਣ ਤੇ ਉਹਨੂੰ ਫਾਰਗ ਕਰਤਾ, ਉਹਦੀ ਤਕਰੀਰ ਵਿਚਾਲੇ ਰਹਿ ਗਈ। ਅਸਲੀਅਤ ਗੱਲ ਤਾਂ ਉਹਨਾਂ ਨੂੰ ਜਵਾਕਾਂ ਨੂੰ ਸਮਝ ਨਹੀਂ ਆਈ ਹੋਣੀ, ਆਪਾਂ ਤਾਂ ਘਰੇ ਬੈਠੇ ਹੀ ਸਮਝ ਸਕਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੋਣਾ ਕਿ ਗਰੇਵਾਲ ਸਾਹਿਬ ਤੁਸੀਂ ਤੁਰਦੇ ਫਿਰਦੇ ਨਜ਼ਰ ਆਓ, ਕਿਉਂਕਿ ਜੇਕਰ ਤੁਸੀਂ ਐਸੇ ਏਜੰਡੇ ਤੇ ਲੱਗੇ ਰਹੇ ਫਿਰ ਅਗਲੀ ਵਾਰ ਇਹਨਾਂ ਚੋਂ ਕਿਸੇ ਨੇ ਮੀਟਿੰਗ 'ਚ ਨਹੀਂ ਆਉਣਾ। ਸੋ ਜਿਹੜੇ ਲੋਕ ਪਹਿਲਾਂ ਇਹਨਾਂ ਦੇ ਕੋਲ ਦੀ ਨਹੀਂ ਸੀ ਲੰਘਦੇ, ਜਿਨ੍ਹਾਂ ਨੂੰ ਕੁੱਟਦੇ ਰਹੇ ਆ 6 ਜੂਨ ਵਾਲੇ ਦਿਨ
जिन्हां नूं हमेशा जलील किया जाता। इस बार लगता भी बादल दल वाले कहणगे कि VIP ट्रीटमेंट करो जी, जिन्हां नूं हरेक बार कुटदे आ कि इन्हां नूं आण ताण दिओ, क्योंकि हुण वोटां दा मसला, श्रोमणी कमेटी खुसण दा पूरा खतरा। हुण लगदा उन्हां नूं भी MP MLA ने चोणां तां खाधी कड़ी, हुण तां श्रोमणी कमेटी भी हत्थों जांदी है। सो अकाल तख्त साहिब राहीं, श्रोमणी कमेटी राहीं बड़े इमोशनल जे मुद्दे जिहड़े आ उन्हां दे राहीं बादल परिवार ਦੁਬਾਰਾ ਆਪਦੀ ਸਾਖ ਜਿਹੜੀ ਆ ਸਿੱਖਾਂ ਦੇ ਵਿੱਚ ਵਧਾਉਣ ਲਈ ਯਤਨਸ਼ੀਲ ਹੈ। ਖੈਰ ਉਹ ਵੱਖਰਾ ਮਸਲਾ, ਪਰ ਗੱਲ ਇਹ ਆ ਕਿ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਤੋਂ ਕੋਈ ਬਹੁਤੀ ਆਸ ਨਹੀਂ ਹੈ। ਤੇ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ ਹੋਣ ਤੋਂ ਬਾਅਦ ਬਾਦਲ ਪਰਿਵਾਰ ਨੇ, ਕਿਉਂਕਿ ਆਪਾਂ ਨੂੰ ਕੋਈ ਵਹਿਮ ਨਹੀਂ ਹੋਣਾ ਚਾਹੀਦਾ, ਜਿੰਨਾ ਪੰਥ ਦਾ ਬੇੜਾ ਗਰਕਿਆ ਉਹ ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਗਰਕਿਆ। 1994-95 ਤੋਂ ਬਾਅਦ ਜਦੋਂ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਿਆ, RSS ਨਾਲ ਜੱਫੀ ਪਾ ਲਈ, ਤੇ ਜਿਹੜਾ ਬੰਦਾ ਆਪਦੇ ਦੁਸ਼ਮਣ ਨਾਲ ਜੱਫੀ ਪਾਈ ਬੈਠਾ ਉਹਦਾ ਵੱਜਣਾ ਕੀ ਹੈ। ਪਿੰਡਾਂ 'ਚ ਕਹਿੰਦੇ ਆ ਵੀ ਯਾਰ ਪਚਾਦਾ ਹੈ, ਜੇ ਭੱਜਣਾ ਤਾਂ ਬਾਦਲਾਂ ਨੇ ਖਾਦਾ ਹੀ ਖਾਦਾ, ਵੀ ਜਿਹੜਾ ਤੂੰ ਇਹੋ ਜਿਹਾ ਯਾਰ ਬਣਾ ਲਿਆ ਨਾ ਤੂੰ ਮਰੇਗਾ। ਸੋ ਅੱਜ ਬਾਦਲ ਪਰਿਵਾਰ ਦੇ ਜਿਹੜੇ ਜਲੂਸ ਨਿਕਲਿਆ ਹੋਇਆ, ਇਸੇ ਕਰਕੇ ਨਿਕਲਿਆ ਹੋਇਆ ਕਿਉਂਕਿ ਇਹਨਾਂ ਨੇ RSS ਨਾਲ ਭਾਜਪਾ ਨਾਲ ਜੱਫੀ ਪਾਈ ਸੀ। ਆ ਜਿਹੜੇ ਨਵੇਂ ਜਾ ਰਹੇ ਨੇ ਇਹ ਵੀ ਉਹਨਾਂ ਨੇ ਕਲੰਕਿਤ ਕਰਨੇ ਆ। ਕਿਸੇ ਵੇਲੇ ਬੜੀ ਚੜ੍ਹਾਈ ਹੁੰਦੀ ਸੀਗੀ ਕਿ ਸਰਦਾਰ ਸਰਚਾਂਦ ਸਿੰਘ ਫੈਡਰੇਸ਼ਨ ਦੇ ਵੀ ਆਗੂ ਨੇ, ਉਹ ਟਕਸਾਲ ਦੇ ਵੀ ਵਿੱਚ ਕਾਫੀ ਮਾਣ ਰੱਖਦੇ ਆ। ਇਵੇਂ ਕਦੇ ਕਿਹਦਾ ਨਾਂ ਲੈ ਕੇ ਸਾਨੂੰ ਬੜਾ ਚੰਗਾ ਲੱਗਦਾ ਸੀ, ਮਾਣ ਸੀਗਾ ਇਹਨਾਂ ਭਰਾਵਾਂ ਤੇ ਸਾਰਿਆਂ ਤੇ। ਪਰ ਅੱਜ ਇਹ ਲੋਕ ਸਾਰੇ ਦੇ ਸਾਰੇ ਸਾਨੂੰ ਸਮਝਦੇ ਹੋਣੇ ਵੀ ਇਹ ਬੇਵਕੂਫ ਨੇਗੇ, ਅਸੀਂ ਤਾਂ ਦੇਖੋ ਮੋਦੀ ਸਾਹਿਬ ਨਾਲ ਚਲੇ ਗਏ। ਤੇ ਜਦੋਂ ਸਮਾਂ ਬੀਤ ਗਿਆ, ਉਹਨਾਂ ਨੇ ਇੱਕ ਵਾਰੀ ਸਿੱਖਾਂ ਦੇ ਇੱਕ ਬਹੁਤ ਵੱਡੇ ਐਲੀਟ ਵਰਗ ਨੂੰ ਕਲੰਕਿਤ ਜਿਹਾ ਕਰਨਾ, ਦਾਗੀ ਜਿਹਾ ਕਰਕੇ ਛੱਡ ਦੇਣਾ ਹੈਗਾ। ਉਹਨਾਂ ਨੂੰ ਇਹਨਾਂ ਦੀ ਕੀ ਲੋੜ ਆ ਜੀ। ਉਹਨਾਂ ਨੇ ਇੱਕ ਵਾਰੀ ਇਹਨਾਂ ਤੇ ਕਾਠੀ ਲਾਉਣੀ ਆ ਵੀ ਸਿੱਖਾਂ 'ਚ ਯਕੀਨ ਇਹਨਾਂ ਦਾ ਖਤਮ ਹੋ ਜੇ। ਹਰ ਇੱਕ ਸਿੱਖ ਜਿਹੜਾ ਹੈ ਅੱਜ ਦੂਜੇ ਸਿੱਖ ਨੂੰ ਯਕੀਨ ਨਾ ਕਰੇ, ਭਰੋਸਾ। ਤੇ ਬਾਕੀ ਸਾਡੇ ਬੰਦਿਆਂ 'ਚ ਵੀ ਕੋਈ ਮਤਲਬ ਪਤਾ ਨਹੀਂ ਕਿਹੋ ਜਿਹਾ ਭੂਤ ਬੜਿਆ ਹੋਇਆ ਕਿ ਜਿਹੜੇ ਵੀ ਸਿੱਖ ਦੇ ਮਾੜਾ ਮੋਟਾ ਆਸ ਹੁੰਦੀ ਆ ਸਿੱਖ ਦੇ ਉੱਤੇ, ਜਿਹੜਾ ਵੀ ਸਿੱਖ ਆਗੂ ਉੱਭਰਦਾ ਜਾਂ ਸਿੱਖ ਜਥੇਬੰਦੀ ਉੱਭਰਦੀ ਆ, ਉਹਦੇ ਖਿਲਾਫ ਸੋਸ਼ਲ ਮੀਡੀਆ ਉੱਤੇ ਦੂ ਕੂੜ ਪ੍ਰਚਾਰ ਕੀਤਾ ਜਾਂਦਾ, ਉਹਦਾ ਪੂਰਾ ਅਕਸ ਖਰਾਬ ਕੀਤਾ ਜਾਂਦਾ। ਇੱਕ ਪਾਸੇ ਬੇਕਾਰ ਜੇ ਬੰਦਿਆਂ ਨੂੰ ਹਿੰਦੂ ਭਾਈਚਾਰਾ ਨਾਇਕ ਨਹੀਂ ਮਹਾਨਾਇਕ ਬਣਾ ਕੇ ਦਿਖਾ ਰਿਹਾ, ਉਹਦੇ ਮੂਹਰੇ ਅੱਗੇ ਪਿੱਛੇ ਬੜੇ ਅਗੇਤਰ ਪਿਛੇਤਰ ਲਾਉਂਦੇ ਆ ਵੀ ਬੜਾ ਵੱਡਾ ਜੀ ਇਹ। ਤੇ ਸਾਡੀ ਕੌਮ, ਸਾਡੇ ਕੌਮ ਲਈ ਲੜਨ ਮਰਨ ਵਾਲੇ, ਸੀਸ ਤਲੀ ਤੇ ਰੱਖਣ ਵਾਲੇ ਬੰਦਿਆਂ ਨੂੰ ਕਹਿਣਗੇ ਤੁਹਾਨੂੰ ਪਤਾ ਨਹੀਂ ਇਹ ਏਜੰਸੀਆਂ ਦਾ ਬੰਦਾ। ਜਿਹੜੇ ਏਜੰਸੀਆਂ ਦੇ ਬੰਦੇ ਹੈਗੇ ਉਹਨਾਂ ਦੇ ਬਾਰੇ ਪਤਾ ਹੋਣ ਦੇ ਬਾਵਜੂਦ ਚੋਣ ਹੀ ਕਰ ਹੁੰਦੀ, ਪਰ ਜਿਹੜੇ ਪੰਥ ਲਈ ਲੜਦੇ ਮਰਦੇ ਆ ਉਹਨਾਂ ਨੂੰ ਕਹਿਣਗੇ ਤੈਨੂੰ ਪਤਾ ਨਹੀਂ ਇਹ ਏਜੰਸੀਆਂ ਨਾਲ ਰਲਿਆ ਹੋਇਆ। ਤੇ ਜਿੰਨਾ ਜ਼ਿਆਦਾ ਇਸ ਵੇਲੇ ਅਸੀਂ ਆਪਦੇ ਲੀਡਰਸ਼ਿਪ ਨੂੰ ਸਵਾਰੀਆ ਨਿਸ਼ਾਨਾਂ ਦੇ ਘੇਰੇ 'ਚ ਲਿਆ ਰਹੇ ਹਾਂ, ਇੱਕ ਲੀਡਰਲੈਸ ਵਰਗ ਜਿਹੜਾ ਹੈਗਾ ਕੌਮ ਦਾ ਉਹ ਆਊਗਾ ਤੇ ਫਿਰ ਉਹ ਕਿੱਧਰ ਨੂੰ ਜਾਊਗਾ। ਜਿੰਨੇ ਮਾੜੇ ਜਿੰਨੇ ਭੈੜੇ ਹਾਲਾਤ ਵਿੱਚ ਆਪਾਂ ਘਿਰ ਰਹੇ ਆ, ਇਹਦੇ ਬਾਰੇ ਚਿੰਤਾ ਕਰਨ ਦੀ ਲੋੜ ਹੈ, ਇਹਦੇ ਬਾਰੇ ਚਿੰਤਨ ਕਰਨ ਦੀ ਲੋੜ ਹੈ। ਸਮੱਸਿਆਵਾਂ ਆਉਂਦੀਆਂ ਰਹੀਆਂ ਨੇ ਕੌਮ ਤੇ, ਏਡੀ ਕੋਈ ਗੱਲ ਨਹੀਂ ਵੀ RSS ਸਾਨੂੰ ਖਾ ਜੂ, ਪਰ ਜਾਣੀ ਕਿ ਇੱਕ ਨਿੱਕੀ ਜਿਹੀ ਚੂਹੀ ਘਰ 'ਚ ਆ ਵੜੇ ਤਾਂ ਬੰਦਾ ਸਾਰੀ ਰਾਤ ਉਹਦੀ ਕੁਤਰ ਜੀ ਤੋਂ ਪਰੇਸ਼ਾਨ ਹੋਇਆ ਰਹਿੰਦਾ। ਉਹ ਚੂਹੀ ਨੇ ਘਰ ਨਹੀਂ ਖਾ ਜਾਣਾ ਹੁੰਦਾ, ਉਹ ਚੂਹੀ ਨੇ ਨਾ ਬੈੱਡ ਖਾ ਜਾਣੇ ਆ, ਨਾ ਕੱਪੜੇ ਲੀੜੇ ਖਾ ਜਾਣੇ ਆ, ਸਾਰੇ ਕਿੰਨਾ ਕੁ ਨੁਕਸਾਨ ਕਰ ਦੂ। ਪਰ ਉਹ ਚੂਹੀ ਦੀ ਜਿਹੜੀ ਸਾਰੀ ਟੁਕਰ ਜੀ ਹੁੰਦੀ ਆ, ਸਾਰੀ ਰਾਤ ਉਹ ਬੰਦੇ ਨੂੰ ਜਗਾਈ ਰੱਖਦੀ ਆ। ਬੰਦਾ ਜੁੱਤੀ ਲੈ ਕੇ ਲੱਭਦਾ ਰਹਿੰਦਾ ਵੀ ਇਹਨੂੰ ਮਾਰਾਂ ਕਿਤੇ ਮਿਲੇ ਮੈਨੂੰ। ਉਵੇਂ RSS ਵਾ, ਉਵੇਂ ਹਿੰਦੂਤਵੀ ਏਜੰਡਾ। ਇਹ ਅੰਦਰੋਂ ਅੰਦਰੀ ਖਾਲਸਾ ਪੰਥ ਦੇ ਮਹਿਲ ਨੂੰ ਬਹੁਤ ਜ਼ਿਆਦਾ ਖਰਾਬ ਕਰ ਰਿਹਾ। ਤਾਂ ਸਾਰੇ ਸੰਸਾਰ ਦੇ ਵਿੱਚ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦੇ ਵਿੱਚ ਜੇ ਕਿਸੇ 'ਚ ਮਾੜੀ ਮੋਟੀ ਅਣਖ ਗੈਰਤ ਹੈ ਤਾਂ ਉਹ ਪ੍ਰਧਾਨ ਜਾਂ ਕਮੇਟੀ ਵਾਲੇ ਫੈਸਲਾ ਕਰਨ ਤੇ ਆਪਦੇ ਗੁਰਦੁਆਰਾ ਸਾਹਿਬ ਦੇ ਵਿੱਚ ਰਾਗੀਆਂ ਨੂੰ, ਢਾਡੀਆਂ ਨੂੰ, ਕਥਾਕਾਰਾਂ ਨੂੰ, ਪ੍ਰਚਾਰਕਾਂ ਨੂੰ, ਸੰਤ ਬਾਬਿਆਂ ਨੂੰ, ਜਿਹਨੂੰ ਵੀ ਉਹ ਸੱਦਦੇ ਆ, ਉਹਨੂੰ ਕਹਿਣ ਕਿ ਭਰਾਵਾ ਗੱਲ ਸੱਚੀ ਸੁੱਚੀ ਕਰਿਆ ਕਰੋ। ਜਿਹੜੀ ਤੁਸੀਂ ਸਾਖੀ ਸੁਣਾਉਣੀ ਹੈ, ਜਿਹੜੀ ਤੁਸੀਂ ਗੁਰਬਾਣੀ ਦੀ ਵਿਆਖਿਆ ਕਰਨੀ ਹੈ, ਉਹ ਸਿੱਖ ਨਜ਼ਰੀਏ ਤੋਂ ਕਰੇ। ਹਰ ਕਹਾਣੀ ਦੇ ਵਿੱਚ, ਹਰ ਗੱਲ ਦੇ ਵਿੱਚ ਹਿੰਦੂਤਵਾ ਮਹਾਨ। ਮਤਲਬ ਹੁਣ ਕਈ ਵਾਰੀ ਮੈਂ ਅੱਗੇ ਵੀ ਗੱਲ ਕੀਤੀ ਆ ਵੀ ਅਸੀਂ 2005 ਦੇ ਵਿੱਚ ਇੱਥੇ ਝੰਡਾ ਚਲਾ ਬੈਠੇ, ਜਿੱਥੇ 13 ਅਪ੍ਰੈਲ 1978 ਨੂੰ ਸ਼ਹੀਦੀਆਂ ਹੋਈਆਂ।
ਉਹ ਝੰਡਾ ਚਲਾਉਣ ਤੋਂ ਬਾਅਦ ਸਾਨੂੰ ਫੜ ਕੇ ਜੇਲ੍ਹ 'ਚ ਪਾਤਾ। 26 ਜਨਵਰੀ ਨੂੰ ਝੰਡਾ ਚਲਾਇਆ ਸੀ ਉਹ 2005 'ਚ। ਜਦੋਂ ਅਸੀਂ ਜੇਲ੍ਹ 'ਚ ਗਏ 25-30 ਸਿੰਘ ਸੀਗੇ ਤੇ ਦੇਖਿਆ ਕਿਸੇ ਪਿੰਡ ਦਾ ਨਾਲ ਜੇਲ੍ਹ ਤੋਂ ਅੰਮ੍ਰਿਤਸਰ ਜੇਲ੍ਹ ਤੋਂ ਬਾਹਰਲੇ ਪਾਸੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦੇਖੇ। ਬੜਾ ਮਨ ਖੁਸ਼ ਹੋਇਆ ਵੀ ਚਲੋ ਸਵੇਰੇ ਸ਼ਾਮ ਗੁਰਬਾਣੀ ਦਾ ਰਸ ਮਾਣਿਆ ਕਰਾਂਗੇ। ਉਹ ਜਿੰਨੇ ਦਿਨ 4-5 ਦਿਨ ਲੰਘੇ ਨਾ, ਜਿੰਨੇ ਉੱਥੇ ਸਿਆਣੇ ਬਿਆਣੇ ਸੀਗੇ ਸਿੰਘ, ਉਹ ਬੜੇ ਔਖੇ। ਬਈ ਬਾਹਰ ਨਿਕਲ ਕੇ ਫਿਰ ਉਹਦਾ ਗ੍ਰੰਥੀ ਜਿਹੜਾ ਹੈਗਾ ਇਹਨੂੰ ਛਿੱਤਰ ਫੇਰਨਾ ਚਾਹੀਦਾ। ਗ੍ਰੰਥੀ ਸਿੰਘ ਰੋਜ਼ ਸਵੇਰੋਂ ਆਸਾ ਦੀ ਵਾਰ ਦਾ ਜੀ ਸ਼ੁਰੂ ਕਰਿਆ ਕਰੇ ਕਥਾ। ਪਹਿਲਾਂ ਉਹਨੇ ਕੀਰਤਨ ਕਰਨਾ, ਫਿਰ ਕਥਾ ਸ਼ੁਰੂ ਕਰਨੀ ਵਿੱਚ। ਜਿੱਥੇ ਵੀ ਰਾਮਚੰਦਰ ਦਾ ਜਾਂ ਕ੍ਰਿਸ਼ਨ ਦਾ ਜ਼ਿਕਰ ਆ ਜਾਣਾ, ਉਹਨੇ ਉੱਥੇ ਪੂਰੀ ਰਮਾਇਣ ਜਾਂ ਪੂਰੀ ਮਹਾਭਾਰਤ ਸੁਣਾ ਕੇ ਹਟਣਾ। ਹੁਣ ਜੇਕਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦਾ, ਹਿੰਦੂ ਗ੍ਰੰਥਾਂ ਦਾ, ਹਿੰਦੂ ਤੀਰਥਾਂ ਦਾ, ਹਿੰਦੂ ਫਲਸਫੇ ਦਾ ਇੰਨੇ ਪਿਆਰ ਸਤਿਕਾਰ ਦੇ ਨਾਲ ਆਪਾਂ ਉੱਥੇ ਪ੍ਰਚਾਰ ਕਰਾਂਗੇ ਤੇ ਉੱਥੇ ਜਿਹੜੀ ਸੰਗਤ ਬੈਠੀ ਆ ਉਹ ਸਿੱਖ ਬਣੂਗੀ ਕਿ ਹਿੰਦੂ ਬਣੂਗੀ? ਮੈਂ ਖੁਦ ਇਹ ਗੱਲ ਕਹਿਣਾ ਰਿਹਾ ਕਿ ਬਹੁਤ ਅਸੀਂ ਪੜ੍ਹੇ, ਬਹੁਤ ਬਚਪਨ ਤੋਂ ਸਾਨੂੰ ਸਿੱਖ ਧਰਮ ਦਾ ਫਲਸਫਾ ਜਾਂ ਲਿਟਰੇਚਰ ਪੜ੍ਹਨ ਦਾ ਵਕਤ ਮਿਲਿਆ, ਪਰ ਅੱਜ ਵੀ ਕਈ ਗੱਲਾਂ ਹੋਣਗੀਆਂ। ਜੇ ਕੋਈ ਮੈਨੂੰ ਇੱਕਦਮ ਪੁੱਛ ਲਵੇ ਕਿ ਭਾਈ ਬਿਧੀ ਚੰਦ ਜੀ ਦਾ ਪਿੰਡ ਕਿਹੜਾ ਸੀ ਜਾਂ ਭਾਈ ਘਨਈਆ ਜੀ ਕਿੱਥੋਂ ਦੇ ਸੀ, ਭਾਈ ਲਾਲੋ ਜੀ, ਕਈ ਵਾਰੀ ਆਪਾਂ ਕਹਾਂਗੇ ਇੱਕ ਮਿੰਟ ਮੈਂ ਦਿਮਾਗ ਤੇ ਲੋੜ ਪਾ ਕੇ ਸੋਚ ਕੇ ਦੱਸੂਗਾ ਜਾਂ ਮੈਂ ਕਿਤਾਬ ਪੜ੍ਹ ਕੇ ਦੱਸਦਾ। ਪਰ ਰਾਮਾਇਣ ਤੇ ਮਹਾਭਾਰਤ ਆਪਾਂ ਨੂੰ ਸਾਰਿਆਂ ਨੂੰ ਆਉਂਦੀ ਆ। ਪੜ੍ਹੇ ਲਿਖੇ ਤੋਂ ਪੜ੍ਹੇ ਲਿਖੇ ਸਿੱਖ ਨੂੰ ਜਾਂ ਸਿੱਖ ਪ੍ਰਚਾਰਕ ਨੂੰ, ਗੁਣੇ ਗਿਆਨੀ ਨੂੰ, ਇਤਿਹਾਸ ਦੇ ਗਿਆਤਾ ਨੂੰ ਕਈ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਹੋਣੇ, ਪਰ ਰਾਮਾਇਣ ਤੇ ਮਹਾਭਾਰਤ ਸਾਰੇ ਸਿੱਖਾਂ ਨੂੰ ਆਉਂਦੀ ਆ। ਕਾਹਤੋਂ? ਕਿਉਂਕਿ ਚਾਹੇ ਅਸੀਂ ਮਰਗ ਦੇ ਭੋਗ ਤੇ ਬੈਠੀਏ, ਚਾਹੇ ਅਸੀਂ ਖੁਸ਼ੀ ਦੇ ਭੋਗ ਤੇ ਬੈਠੀਏ, ਚਾਹੇ ਅਸੀਂ ਗੁਰਦੁਆਰੇ ਜਾਈਏ, ਚਾਹੇ ਕਿਤੇ ਹੋਰ ਜਾਈਏ, ਸਾਰੀ ਰਾਮਾਇਣ ਤੇ ਮਹਾਭਾਰਤ ਹੀ ਸੁਣਾਉਂਦੇ ਆ ਸਾਨੂੰ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਪਿਤਾ ਦੀ ਚੜ੍ਹਾਈ ਕਰ ਗਏ। ਜਿਹੜਾ ਵੀ ਪ੍ਰਚਾਰਕ ਉੱਥੇ ਬੋਲੇ ਉਹ ਹਿੰਦੂ ਧਰਮ ਦੀਆਂ ਸਾਖੀਆਂ ਸੁੱਖੀਆਂ ਸੁਣਾ ਕੇ ਆਪਦੀ ਕਥਾ ਜੀ ਆਪਦੀ ਜਿਹੜੀ ਸ਼ਰਧਾਂਜਲੀ ਦਿਆ ਕਰੇ। ਸਟੇਜ ਤੇ ਸਟੇਜ ਸੈਕਟਰੀ ਦੀ ਸੇਵਾ ਮੇਰੇ ਕੋਲੇ ਸੀ। ਸੰਗਤਾਂ ਵਿੱਚੋਂ 2 ਸਿੰਘ ਉੱਠ ਕੇ ਆਏ ਤੇ ਮੈਨੂੰ ਉਹਨਾਂ ਨੇ ਸਪੈਸ਼ਲ ਆਖਿਆ ਕਿ ਭਾਈ ਸਾਹਿਬ ਸਟੇਜ ਤੋਂ ਬੋਲੋ, ਵੀ ਸਾਨੂੰ ਸਿੱਖ ਫਲਸਫੇ ਚੋਂ ਕੁਝ ਦੱਸ ਦਿਆ ਕਰੋ। ਔਰ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਮੰਨ ਲੈਣੀ ਚਾਹੀਦੀ ਆ ਕਿ ਆਪਣਾ ਪ੍ਰਚਾਰਕ ਵਰਗ ਜਿਹੜਾ ਹੈ ਉਹਦੇ 'ਚ ਬਹੁਤ ਭਾਰੀ ਘਾਟ। ਜਿਸ ਪ੍ਰਚਾਰਕ ਸ਼੍ਰੇਣੀ ਨੇ ਸਾਨੂੰ ਸਿੱਖ ਫਲਸਫੇ ਨਾਲ ਜੋੜਨਾ ਸੀ, ਜਿਹਨੇ ਸਾਨੂੰ ਦੱਸਣਾ ਸੀਗਾ ਕਿ RSS ਤੇ ਹਿੰਦੂ ਤਵੀ ਏਜੰਡਾ ਕਿਵੇਂ ਤੁਹਾਡੇ ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ ਕਲੰਕਿਤ ਕਰ ਰਹੇ ਨੇ, ਉਹ ਆਪ ਉਹ ਸਾਰਾ ਕੁਝ ਕਰਨ ਲੱਗਿਆ। ਖੈਰ, ਜਤਿੰਦਰ ਸ਼ੰਟੀ ਤੇ ਉਹਦੇ ਮੁੰਡੇ ਜੋਤਜੀਤ ਨੂੰ ਜਿੰਨਾ ਕੁ ਲਾਹਣਤਾਂ ਪੈਣੀਆਂ ਸੀ ਪੈ ਰਹੀਆਂ ਨੇ, ਪੈਂਦੀਆਂ ਰਹਿਣੀਆਂ ਚਾਹੀਦੀਆਂ ਨੇ, ਪਰ ਇਹ ਲਾਹਣਤਾਂ ਆਪਾਂ ਨਾ ਖੱਟ ਲਈਏ। ਆਪਾਂ ਸੋਚੋ ਕਿ ਜਿਹੜਾ ਕੁਝ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਨਹੀਂ ਕਹਿੰਦੇ ਫਿਰਦੇ, ਅਸੀਂ ਤਾਂ ਨਹੀਂ ਉਹਦਾ ਅਸਰ ਲਿਆ ਹੋਇਆ। ਔਰ ਮੈਂ ਇਸ ਗੱਲ ਦੇ ਵਿੱਚ ਬੜਾ ਸਾਫ਼ ਸਪਸ਼ਟ ਹੋ ਕੇ ਸੰਗਤਾਂ ਨੂੰ ਕਹਿਣਾ ਚਾਹੁੰਦਾ ਕਿ ਕਿਸੇ ਨਾ ਕਿਸੇ ਰੂਪ 'ਚ ਕੋਈ ਨਾ ਕੋਈ ਗੱਲ ਆਪਾਂ ਵੀ ਕੌਲ ਜ਼ਰੂਰ ਪੁੱਟ ਰਹੇ ਹਾਂ। ਮੇਰੀ ਬੋਲੀ, ਮੇਰਾ ਲਹਿਜਾ, ਅਸੀਂ ਦੇਸੀ ਸਿੱਧੇ ਸਾਦੇ ਪਿੰਡੂ ਬੰਦੇ ਆ। ਅਸੀਂ ਕੋਈ ਬਹੁਤ ਜ਼ਿਆਦਾ ਇਹਦੇ 'ਚ ਇਹ ਨਹੀਂ ਹੈਗਾ ਕਿ ਅਸੀਂ ਆਪਦੀ ਵਿਦਵਤਾ ਜੀ ਦਿਖਾਉਣ ਦੇ ਲਈ, ਧੌਂਸ ਜੀ ਜਮਾਉਣ ਦੇ ਲਈ ਵਧੀਆ ਅੱਖਰ ਵਰਤੀ ਹੈ। ਪਰ ਮੈਂ ਦੱਸਣਾ ਚਾਹੁੰਦਾ ਸਾਰੇ ਭੈਣ ਭਰਾਵਾਂ ਨੂੰ ਕਿ ਹਕੀਕਤ ਜਿਹੜੀ ਆ ਉਹਨੂੰ ਮੰਨ ਲਈਏ। ਆਪਣੇ ਵਿੱਚ ਦਿਨੋਂ ਦਿਨ ਗਲਤ ਚੀਜ਼ ਵੱਧ ਫੁੱਲ ਰਹੀ ਹੈ। ਇੱਕ ਪੂਰਾ ਏਜ ਬੈਚ, ਯਾਨੀ ਕਿ 25 ਸਾਲ ਦੀ ਉਮਰ ਤੋਂ ਲੈ ਕੇ 35 ਸਾਲ ਦੇ ਵਿਚਾਲੇ ਇਹੋ ਜਿਹਾ ਇੱਕ ਬੈਚ ਤਿਆਰ ਹੋ ਗਿਆ। ਜਿਹੜੇ ਹੁਣ ਨਿਆਣੇ ਪੜ੍ਹ ਰਹੇ ਆ ਉਹ ਕਿਹੜਾ ਬੜਾ ਕਿਤਾਬਾਂ ਦਾ ਰੌਲਾ ਪਿਆ ਹੈ। ਸਾਡੇ ਬਲਦੇਵ ਸਿੰਘ ਸਰਸਾ ਉੱਤੇ ਧਰਨਾ ਲਾਈ ਬੈਠਾ ਵੀ ਜਿਹੜੀ ਸਿੱਖ ਇਤਿਹਾਸ ਦੀਆਂ ਕਿਤਾਬਾਂ 'ਚ ਕੜੀ ਘੋੜੀ ਗਈ ਉਹਦੇ ਪਰਚੇ ਦਰਜ ਹੋ ਕਰਦਾ, ਕੋਈ ਸੁਣਦਾ ਇੱਥੇ? ਅਗਲੇ ਕਹਿੰਦੇ ਜ਼ਿਆਦਾ ਇਤਿਹਾਸ ਪੜਾਉਣਾ ਹੀ ਨਹੀਂ, ਜੇ ਪੜਾਉਣਾ ਤਾਂ ਗਲਤ ਪੜਾਉਣਾ। ਸੋ ਇਸ ਮੌਕੇ ਸਾਰੀ ਆਪਦੇ ਧਰਮ ਨੂੰ ਬਚਾਉਣ ਲਈ, ਆਪਦੇ ਫਲਸਫੇ ਨੂੰ ਬਚਾਉਣ ਲਈ ਉਹਨਾਂ ਸਾਰੇ ਲੋਕਾਂ ਦਾ ਵਿਰੋਧ ਕਰੀਏ ਜਿਹੜੇ ਸਾਡੇ ਧਰਮ ਅਤੇ ਸਾਡੇ ਫਲਸਫੇ ਨੂੰ, ਸਾਡੇ ਇਤਿਹਾਸ ਨੂੰ ਕਲੰਕਿਤ ਕਰ ਰਹੇ ਆ। ਸੋ ਅੱਜ ਲਈ ਇੱਥੇ ਸਮਾਪਤੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।